ਪਟਨਾ ਸਾਹਿਬ ਦੇ ਜਥੇਦਾਰ ਦੇ ਵਜੋਂ ਗਿਆਨੀ ਇਕਬਾਲ ਸਿੰਘ ਨੂੰ, ਜਿਹੜਾ ਕਿ ਗਿਆਨੀ ਘੱਟ ਆ ਅਗਿਆਨੀ ਜ਼ਿਆਦਾ, ਉਹਨੂੰ ਕਹਿੰਦੇ ਉੱਥੇ ਥੋਪੜ ਨੂੰ ਫਿਰਦੇ। ਹੁਣ ਇਹ ਗੱਲ ਸਾਡੀ ਬਦਕਿਸਮਤੀ ਆ ਕਿ ਪਟਨਾ ਸਾਹਿਬ ਦਾ ਜਾਂ ਹਜੂਰ ਸਾਹਿਬ ਦਾ ਤਖਤ ਦਾ ਪ੍ਰਬੰਧ ਸਿੱਖਾਂ ਦੇ ਕੋਲ ਉਵੇਂ ਨਹੀਂ ਹੈਗਾ ਜਿਵੇਂ ਹੋਣਾ ਚਾਹੀਦਾ। ਹੁਣ ਤਾਂ ਹਰਿਆਣਾ ਕਮੇਟੀ ਵੀ ਅਗਲੇ ਖੋਹ ਕੇ ਲੈ ਗਏ, ਦਿੱਲੀ ਕਮੇਟੀ ਵੀ ਲੈ ਗਏ। ਜਦੋਂ ਬਾਦਲ ਸਾਹਿਬ ਜੀ ਤੁਹਾਨੂੰ ਪੰਥ ਨੇ ਇੰਨਾ ਹਮਾਇਤ ਦਿੱਤੀ, ਤੁਹਾਨੂੰ ਵੋਟਾਂ ਦਿੱਤੀਆਂ, ਉਦੋਂ ਭਾਜਪਾ ਨਾਲ ਤੁਹਾਡੀ ਯਾਰੀ ਸੀ, ਉਦੋਂ ਇਹ ਮਸਲੇ ਨਿਬੇੜਨੇ ਸੀ, ਉਦੋਂ ਇਹੋ ਜਿਹਾ ਪ੍ਰਬੰਧ ਪੈਦਾ ਕਰਨਾ ਸੀ ਜਿਹਦੇ ਵਿੱਚ ਸਿੱਖਾਂ ਕੋਲ ਹੀ ਸਦਾ ਤਖਤਾਂ ਦੇ ਪ੍ਰਬੰਧ ਪੰਜਾਂ ਦੇ ਰਹਿਣ। ਪਰ ਉਦੋਂ ਤਾਂ ਵਜ਼ੀਰੀਆਂ ਦਾ ਜਿਹੜਾ ਭੁੱਸ ਪਿਆ ਹੋਇਆ ਸੀ ਵੀ ਲੀਡੀਆਂ ਘੋਟਣੀਆਂ ਲੱਗੀਆਂ, ਉਦੋਂ ਤਾਂ ਚੇਤੇ ਨਹੀਂ ਆਇਆ। ਹੁਣ ਬੜਾ ਪਿੱਟਦੇ ਆ। ਘੱਟੋ ਘੱਟ 500 ਤੋਂ ਉੱਪਰ ਇਹੋ ਜਿਹੇ ਇਤਿਹਾਸਕ ਗੁਰਦੁਆਰੇ ਨੇ ਜਿਨ੍ਹਾਂ ਦਾ ਹਿੰਦੂਕਰਨ ਹੋ ਚੁੱਕਿਆ। ਮੈਨੂੰ ਇਉਂ ਲੱਗਦਾ ਵੀ ਬੀਜੇਪੀ ਦੇ ਖਿਲਾਫ ਇੰਨਾ ਜ਼ਿਆਦਾ ਪਾਰਲੀਮੈਂਟ 'ਚ ਬੋਲਣ ਦਾ ਮਤਲਬ ਵੀ ਇਹ ਸੀ ਬੀਬਾ ਹਰਸਿਮਰਤ ਦਾ ਕਿ ਅਸੀਂ ਜੇਕਰ ਆਪਦੇ ਪੰਥ ਵਿੱਚ, ਆਪਦੇ ਸਿੱਖ ਭਾਈਚਾਰੇ 'ਚ ਪੈਰ ਲਾਉਣੇ ਆ ਤਾਂ ਸਾਨੂੰ ਇਹ ਬੋਲਣਾ ਪੈਣਾ। ਜਿਹੜਾ ਇਹ ਅਕਾਲੀ ਭਾਜਪਾ ਗੱਠਜੋੜ ਬਣਿਆ ਹੋਇਆ ਸੀ, ਨਾ ਤਾਂ ਉਦੋਂ ਪੰਥ ਦਾ ਕੁਝ ਸਵਰਿਆ, ਪੰਥ ਦੇ ਉਲਟੀ ਸਾਰਾ ਮਾਹੌਲ ਚੱਲਿਆ। ਹੁਣ ਵੀ ਜਦੋਂ ਇਹਨਾਂ ਦੀ ਵਿਗੜੀ ਹੋਈ ਦੱਸੀ ਜਾਂਦੀ ਆ ਤਾਂ ਇਹਨਾਂ ਦੀ ਕੁੱਕੜ ਖੇਹ ਦੇ ਵਿੱਚ ਕੌਮ ਦਾ ਘਾਣ ਹੋ। ਹੁਣ ਬੀਜੇਪੀ ਤੇ ਆਰਐਸਐਸ ਨੇ ਉਹ ਸਾਰੇ ਕੰਮ ਕਰਨੇ ਆ ਜਿਨ੍ਹਾਂ ਨਾਲ ਉਹਨਾਂ ਨੂੰ ਲੱਗੂ ਤਾਂ ਇਹ ਕਿ ਅਸੀਂ ਬਾਦਲਕਿਆਂ ਨੂੰ ਪੂੰਜੇ ਲਾ ਰਹੇ ਹਾਂ, ਪਰ ਨੁਕਸਾਨ ਕਿਹਦਾ ਹੋਣਾ? ਸਾਡਾ ਕੌਮ ਦਾ ਹੋਣਾ, ਸਾਡੇ ਕੌਮ ਦੇ ਹਿੱਤਾਂ ਦਾ ਹੋਣਾ। ਇਕਬਾਲ ਸਿੰਘ ਨੂੰ ਜੇ ਬਾਦਲ ਦਲ ਦੀ ਸਹਿਮਤੀ ਨਾਲ ਜਥੇਦਾਰ ਲਾਇਆ ਹੁੰਦਾ, ਉਦੋਂ ਕਿਹੜਾ ਬਾਦਲ ਦਲ ਵਾਲਿਆਂ ਨੇ ਪੰਥ ਦੀ ਪੁੱਛਣੀ ਸੀ? ਪੰਥ ਦੀ ਤਾਂ ਪਹਿਲਾਂ ਕਦੇ ਸੁਣੀ ਇਹਨਾਂ ਨੇ ਜਦੋਂ ਬਣਦੀ ਸੀ ਇਹਨਾਂ ਦੀ। ਅੱਜ ਜਿਹੜੇ ਗਿਆਨੀ ਕੁਲਦੀਪ ਸਿੰਘ ਦੀ ਹਮਾਇਤ ਵਿੱਚ ਕਈ ਬੰਦਿਆਂ ਨੂੰ ਸਾਡੇ ਤੋਂ ਵੀ ਤਕਲੀਫ ਹੋਣੀ ਆ ਵੀ ਐਵੇਂ ਬੋਲਦੇ ਰਹਿੰਦੇ ਆ। ਮੈਂ ਵੀਰੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਆਪੋ ਆਪਦੇ ਨਾ ਲਿਖ ਕੇ ਕੰਧ ਤੇ ਘਰੇ ਲਾ ਲਓ। ਜਿੱਦਣ ਇਹਨੂੰ ਬਾਦਲਕਿਆਂ ਨੇ ਰਗੜਨਾ, ਉਦਣ ਇਹਦੇ ਹੱਕ ਵਿੱਚ ਕੋਈ ਨਹੀਂ ਬੋਲਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਕੱਲ ਆਪਾਂ ਚਰਚਾ ਕਰ ਰਹੇ ਸੀਗੇ ਕਿ ਅਕਾਲ ਤਖਤ ਸਾਹਿਬ ਦੇ ਬਾਦਲ ਧੜੇ ਵੱਲੋਂ, ਸਰਨੇ ਹੁਣਾਂ ਦੇ ਵੱਲੋਂ ਜਿਹੜਾ ਗਿਆਨੀ ਕੁਲਦੀਪ ਸਿੰਘ ਜਥੇਦਾਰ ਥਾਪੇ ਗਿਆ ਗੜਗੱਜ ਸਾਹਿਬ, ਉਹਨਾਂ ਨੇ ਮੀਟਿੰਗ ਸੱਦੀ। ਮੀਟਿੰਗ ਹੋ ਚੁੱਕੀ ਆ ਤੇ ਮੀਟਿੰਗ ਦੇ ਵਿੱਚ ਉਹਨਾਂ ਨੇ ਡੰਗ ਸਾਰਨ ਦੇ ਲਈ 4 ਸਿੰਘ ਹੋਰ ਬਿਠਾ ਕੇ ਜਿਹੜਾ ਸੀ ਮੀਟਿੰਗ ਪੂਰੀ ਕਰ ਲਈ। ਮੀਟਿੰਗ ਦਾ ਸਾਰਾ ਜਿਹੜਾ ਪ੍ਰੈਸ ਨੋਟ ਜਾਂ ਫੈਸਲੇ ਜਿਹੜੇ ਗੁਰਮਤੇ ਜੋ ਵੀ ਬਾਹਰ ਆਏ ਨੇ, ਉਹਦੇ ਵਿੱਚ ਆਮ ਸਧਾਰਨ ਸਿੱਖੀ ਦੀ ਚੜ੍ਹਤ ਵਾਲੀਆਂ ਉਹ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋ ਸਕਦਾ। ਸਾਰਾ ਕੁਝ ਸਹਿਜ ਸੁਭਾਅ ਵਾਲਾ ਵਾ, ਜਿਹਨੂੰ ਪੜ੍ਹ ਕੇ ਕੋਈ ਵੀ ਸਿੱਖ ਇਹੀ ਸੋਚ ਸਕਦਾ ਵੀ ਹਜੇ ਸ਼ਾਇਦ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਕਿਹਾ ਹੋਵੇ ਕਿ ਤੁਸੀਂ ਇੱਕ ਵਾਰੀ ਮੀਟਿੰਗ ਕਰਕੇ ਆਪਦੀ ਲੈਜੀਟੀਮੇਸੀ, ਆਪਦੀ ਜਿਹੜੀ ਮਾਨਤਾ ਵੀ ਦੇਖੋ ਜੀ, ਬਤੌਰ ਜਥੇਦਾਰ ਮੀਟਿੰਗਾਂ ਵੀ ਹੋਈਆਂ ਨੇ ਸਾਡੇ ਵੱਲ, ਇਸ ਤਰੀਕੇ ਨਾਲ ਉਹਨਾਂ ਨੇ ਸ਼ਾਇਦ ਕੀਤਾ ਹੋਵੇ। ਪਰ ਬਾਅਦ ਵਿੱਚ ਦੁਪਹਿਰੋਂ ਬਾਅਦ ਮੈਨੂੰ ਖੁਦ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਫੋਨ ਆਇਆ ਸੀ, ਕਿਉਂਕਿ ਮੈਂ ਜਦੋਂ ਉਹ ਸਾਰਾ ਪੜ੍ਹਿਆ ਮੈਂ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਫੇਸਬੁੱਕ ਤੇ ਵੀ ਪਾਇਆ ਜਿਹੜਾ ਉਹਨਾਂ ਦਾ ਹੁਕਮ ਅੱਜ ਫੈਸਲੇ ਸੀ ਉਹਨਾਂ ਦੇ, ਤੇ ਆਪਦੀ ਮੈਂ ਰਾਏ ਵੀ ਦਿੱਤੀ ਸੀਗੀ ਵੀ ਸੁਚੇਤ ਰਿਹਾ ਕਰੋ, ਕਿਉਂਕਿ ਸਰਨੇ ਤੇ ਸੁਖਬੀਰ ਵਰਗਿਆਂ ਦਾ ਪਤਾ ਨਹੀਂ ਕਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ, ਜਿਵੇਂ ਪਹਿਲਾਂ ਗਿਆਨੀ ਗੁਰਜਨ ਸਿੰਘ ਤੋਂ ਕੰਮ ਲੈ ਕੇ ਨੈਪਕਿਨ ਪੇਪਰਾਂ ਨੂੰ ਭਗਾ ਕੇ ਉਹ ਮਾਰਿਆ। ਵੈਸੇ ਅੱਜ ਦੀ ਤਰੀਕ ਵਿੱਚ ਸਾਡੇ ਸਰਕਲ ਦੇ ਵਿੱਚ ਬਹੁਤ ਸਾਰੇ ਮੇਰੇ ਮਿੱਤਰ ਪਿਆਰੇ ਨੇ ਜਿਨ੍ਹਾਂ ਦੀ ਭਾਈ ਕੁਲਦੀਪ ਸਿੰਘ ਗੜਗੱਜ ਨਾਲ ਜਿਵੇਂ ਮੇਰੇ ਨਾਲ ਚੰਗੇ ਸੁਖਾਵੇਂ ਸੰਬੰਧ ਰਹੇ ਨੇ ਮਿੱਤਰਚਾਰੇ 'ਚ, ਉਵੇਂ ਉਹਨਾਂ ਦੇ ਸੰਬੰਧ ਰਹੇ ਨੇ। ਉਹਨਾਂ ਨੂੰ ਇਸ ਮੌਕੇ ਇਉਂ ਲੱਗਣ ਲੱਗਿਆ ਹੋਇਆ ਵੀ ਮਸਾ ਤਾਂ ਆਪਣਾ ਪਤਾ ਜਥੇਦਾਰ ਲੱਗਿਆ ਤੇ ਘੁਮਾਣ ਜਾਂ ਕੁਝ ਹੋਰ ਬੰਦੇ ਐਵੇਂ ਹੀ ਵਿਰੋਧ ਕਰੀ ਜਾਂਦੇ ਨੇ, ਮਸਾ ਤਾਂ ਘੁੱਗੀ ਲੋਟ ਆਈ ਆ। ਤੇ ਮੈਂ ਉਹਨਾਂ ਨੂੰ ਕਈਆਂ ਨੂੰ ਸਮਝਾਇਆ, ਮੈਂ ਕਿਹਾ ਵੀ ਏਦਾਂ ਦੀ ਗੱਲ ਨਹੀਂ ਹੁੰਦੀ ਹੈਗੀ ਕਿ ਆਪਣਾ ਬੰਦਾ ਜਥੇਦਾਰ ਲੱਗ ਗਿਆ ਤੇ ਗੱਲ ਵਧੀਆ। ਤਰੀਕਾਕਾਰ ਜਿਹੜਾ ਵਰਤਿਆ ਗਿਆ, ਜੇ ਇਸ ਜਥੇਦਾਰ ਦੀ ਚੋਣ ਜਿਵੇਂ ਹੋਣੀ ਚਾਹੀਦੀ ਆ ਉਵੇਂ ਹੋਈ ਹੁੰਦੀ ਤਾਂ ਕਿੰਨਾ ਸਵਾਦ ਹੁੰਦਾ, ਕਿੰਨਾ ਆਨੰਦ ਹੁੰਦਾ। ਫਿਰ ਇਹਦੀ ਦਸਤਾਰਬੰਦੀ ਹੈ ਜਿਹੜੀ ਉਹ ਕਿਵੇਂ ਚੋਰੀ ਛਪੋਈ ਕਰਨੀ ਪਈ, ਫਿਰ ਜਿਸ ਤਰੀਕੇ ਨਾਲ ਮੀਟਿੰਗ ਆਹ ਸੱਦੀ ਆ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਚੱਲਦੀਆਂ ਚਲਾਉਂਦੀਆਂ ਆਪਸ ਵਿੱਚ ਹੀ ਸਰਕਲ 'ਚ ਜਥੇਦਾਰ ਸਾਹਿਬ ਕੋਲੇ ਵੀ ਪਹੁੰਚਦੀਆਂ। ਜਥੇਦਾਰ ਸਾਹਿਬ ਨੂੰ ਹੁਣ ਨਵੀਂ ਜਥੇਦਾਰੀ ਮਿਲੀ ਆ, ਪਰ ਚੰਗਾ ਲੱਗਿਆ। ਮੈਂ ਤਾਂ ਭਾਵੇਂ ਸ਼ਾਇਦ ਕੋਈ ਟਾਲਾ ਹੀ ਕਰੀ ਰੱਖਦਾ, ਪਰ ਉਹਨਾਂ ਨੇ ਫੋਨ ਕੀਤਾ
तो ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਦਾ ਦੱਸਿਆ, ਪੱਖ ਸਾਰਾ ਸਮਝਾਇਆ ਤੇ ਮੈਂ ਉਹਨਾਂ ਨੂੰ ਫਿਰ ਆਪਦਾ ਹੀ ਦੱਸਿਆ ਵੀ ਭਾਈ ਸਾਡੇ ਲਈ ਤਾਂ ਸਿੱਧੀ ਜੀ ਗੱਲ ਆ ਵੀ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਦੀ ਵਿਧੀ ਆ, ਜਿਹੜੀ ਕਿ 25 ਸਾਲ ਪਹਿਲਾਂ ਗਿਆਨੀ ਜੋਗਿੰਦਰ ਸਿੰਘ ਬਦੰਤੀ ਦੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਹੁਣ ਤੱਕ ਉਹ ਵਿਧੀ ਵਿਧਾਨ ਬਣ ਚੁੱਕਿਆ ਹੋਣਾ ਚਾਹੀਦਾ ਸੀ, ਤੇ ਉਹ ਤੋਂ ਬਗੈਰ ਜਿਹੜਾ ਤਰੀਕਾ ਚੱਲ ਰਿਹਾ ਇਹ ਤਾਂ ਸਿਆਸੀ ਭਲਵਾਨਾਂ ਨੂੰ ਮੌਜਾਂ ਲੱਗੀਆਂ ਹੋਈਆਂ ਨੇ। ਜਿਵੇਂ ਹੁਣ ਵੀ ਤੁਹਾਡੀ ਵੀ ਚੋਣ ਉਵੇਂ ਹੋਈ ਆ ਤੇ ਇਹ ਸਾਰੀ ਗੱਲਬਾਤ ਹੋਈ, ਪਰ ਉਹਨਾਂ ਨੇ ਆਪਦੀ ਗੱਲ ਵਿੱਚ ਦੱਸਿਆ ਕਿ ਤੁਸੀਂ ਸਾਰਾ ਪੜ੍ਹਿਆ ਵੀ ਆ ਤੇ ਮੈਂ ਵੀ ਤੁਹਾਨੂੰ ਦੱਸ ਦੇਵਾਂ ਕਿ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਵਾਲੇ ਦੇ ਉੱਤੇ ਜਿਹੜੀ ਰੋਕ ਲਾਈ ਗਈ ਆ ਵੀ ਉਹ ਪੰਥਕ ਸਰਗਰਮੀਆਂ 'ਚ ਜਾਂ ਕੌਮ ਦੇ ਵਿੱਚ ਉਹ ਤੇ ਅਜੇ ਵੀ ਰੋਕ ਆ, ਉਹਦਾ ਕੋਈ ਮਸਲਾ ਉਹ ਵੀ ਉਹ ਸਾਰਾ ਧਿਆਨ ਦੇ ਰਹੇ। ਖੈਰ ਉਸ ਤੋਂ ਬਾਅਦ 'ਚ ਮੈਂ ਆਲੇ ਦੁਆਲੇ ਪਤਾ ਕਰਵਾਇਆ, ਗੱਲ ਇਹ ਹੈ ਕਿ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਦੇ ਜਥੇਦਾਰ ਰਹੇ ਆ ਤੇ ਉਹਨਾਂ ਬਾਰੇ ਕਿਸੇ ਨੂੰ ਵਹਿਮ ਨਹੀਂ ਹੈਗਾ ਵੀ ਉਹਦੀ ਸਾਰੀ ਜਿਹੜੀ ਦਿਮਾਗੀ ਬਣਤਰ ਆ ਉਹ ਬਿਲਕੁਲ ਜਿਵੇਂ RSS ਵਾਲੇ ਟੱਟੂ ਜੇ ਹੁੰਦੇ ਆ ਲੋਕ, ਜਿਨ੍ਹਾਂ ਨੂੰ ਨਾ ਕੋਈ ਸ਼ਰਮ ਨਾ ਹਿਆ ਵੀ ਸਾਡੀ ਕੌਮ ਦੇ ਹਿੱਤ ਕਿਹੜੀ ਗੱਲ 'ਚ ਆ, ਤੇ ਉਹਨਾਂ ਨੇ ਹਰ ਗੱਲ ਉਵੇਂ ਕਰਨੀ ਹੁੰਦੀ ਹੈ ਜਿਹੜੀ ਸਿੱਖ ਜਜ਼ਬਾਤ ਨੂੰ ਲਾਂਭੂ ਲਾਵੇ। ਜਦੋਂ ਆਪਣੀ ਪੂਰੀ ਕੌਮ ਤਾਂ ਕੀ ਦੁਨੀਆ ਦਾ ਹਰ ਬੰਦਾ, ਜਿੱਦਣ ਮੋਦੀ ਨੇ ਉੱਥੇ ਭੂਮੀ ਪੂਜਨ ਕਰਨਾ ਸੀ ਰਾਮ ਮੰਦਿਰ ਵਾਲੇ ਦਿਨ, ਕੋਈ ਬੰਦਾ ਨਹੀਂ ਸੀ ਚਾਹੁੰਦਾ ਵੀ ਉੱਥੇ ਆਪਣਾ ਕੋਈ ਹੋਵੇ, ਤੇ ਉੱਥੇ ਜਾ ਕੇ ਇਹ ਖੜ ਗਿਆ। ਯਾਨੀ ਕਿ ਪੂਰੀ ਕੌਮ ਨੂੰ ਚੜਾਇਆ ਕਿ ਤੁਸੀਂ ਜੋ ਮਰਜ਼ੀ ਕਹਿੰਦੇ ਫਿਰੋ, ਕਿਉਂਕਿ ਆਪਣੀ ਕੌਮ ਦਾ ਆਪਣਾ ਜਿਹੜਾ ਸਿਧਾਂਤ ਆ ਸਿੱਖ ਧਰਮ ਦਾ ਉਹ ਕੀ ਹੈ ਕਿ ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ। ਆਪਾਂ ਨਾ ਤਾਂ ਕਿਸੇ ਦਾ ਧਰਮ ਸਥਾਨ ਢਾਉਣ ਦੇ ਹੱਕ 'ਚ, ਨਾ ਕਿਸੇ ਦਾ ਢਾਹ ਕੇ ਉੱਥੇ ਆਪ ਦਾ ਬਣਾਉਣ ਦੇ ਹੱਕ 'ਚ। ਸੋ ਜਿਹੜਾ ਬਾਬਰੀ ਮਸਜਿਦ ਤੇ ਰਾਮ ਮੰਦਿਰ ਦਾ ਮੁੱਦਾ, ਇਹ ਦੋਨਾਂ ਭਾਈਚਾਰਿਆਂ ਦੇ ਵਿਚਾਲੇ, ਜਾਂ ਇਹਦੇ 'ਚ ਕਈ ਹੋਰ ਵੀ ਕਿਹਾ ਜਾ ਰਿਹਾ ਵੀ ਜਿਹੜਾ ਬਾਬਰੀ ਮਸਜਿਦ ਸੀ ਇਦੋਂ ਪਹਿਲਾਂ ਇੱਥੇ ਤਾਂ ਬੋਧੀਆਂ ਦਾ ਸਥਾਨ ਸੀ। ਸੋ ਇਹ ਜਿਹੜਾ ਮਸਲਾ ਇਹਦੇ ਵਿੱਚ ਸਾਡੀ ਕੌਮ ਦਾ ਕੋਈ ਉਵੇਂ ਦਾ ਤਾਂ ਦਖਲ ਨਹੀਂ ਸੀ ਬਣਦਾ, ਪਰ ਜਿਵੇਂ ਜੇਕਰ ਮੰਨ ਹੀ ਲੈਂਦੇ ਆ ਵੀ ਰਾਮ ਮੰਦਿਰ ਸੀਗਾ ਜੀ, ਉਹਨੂੰ ਢਾਇਆ ਗਿਆ ਤੇ ਉੱਥੇ ਬਾਬਰੀ ਮਸਜਿਦ ਬਣਾਈ ਗਈ, ਜਿਵੇਂ ਉਹ ਗਲਤ ਸੀ ਤਾਂ ਹੁਣ ਕਿਹੜਾ ਸਹੀ ਹੋ ਗਿਆ, ਉਹ ਵੀ ਗਲਤੀ। ਕੱਲ ਨੂੰ ਰੱਬ ਨਾ ਕਰੇ ਫੇਰ ਉਹੋ ਜਿਹਾ ਮਾਹੌਲ ਬਣ ਜੇ, ਕੋਈ ਹੋਰ ਪਹਾੜ ਵੀ ਚੜ੍ਹ ਕੇ ਆ ਜੇ, ਫਿਰ ਉਹ ਆਪਦਾ ਬਣਾ ਲੂ ਉੱਥੇ। ਸੋ ਇਹ ਜਿਹੜਾ ਸਾਡਾ ਧਰਮ ਇਹਦਾ ਨਹੀਂ ਸਿਖਾਉਂਦਾ। ਸਾਡਾ ਸਿੱਖ ਫਲਸਫਾ ਤਾਂ ਸਾਰਿਆਂ ਨੂੰ ਸਤਿਕਾਰ ਦੇਣ 'ਚ, ਆਪਣੇ ਤਾਂ ਇੱਥੇ ਜਦੋਂ ਅਸੀਂ ਗੱਲਾਂ ਦੱਸਦੇ ਆ ਕਈਆਂ ਦੇ ਹੁਣ ਦੰਦ ਜੁੜ ਜਾਂਦੇ ਆ ਵੀ ਸੰਤ ਭਿੰਡਰਾਂ ਵਾਲਿਆਂ ਨੇ ਇੱਥੇ ਕੇਂਦਰੀ ਜਿਹੜੀ ਜੇਲ੍ਹ ਆ ਗੁਰਦਾਸਪੁਰ, ਇੱਥੇ ਉਦੋਂ ਜਦੋਂ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਹੋਈ ਆ, ਬਾਬਾ ਠਾਰਾ ਸਿੰਘ ਵੀ ਸੀ ਉੱਥੇ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਖਸਤਾ ਸੀ, ਜੇਲ੍ਹ ਦੇ ਵਿੱਚ ਗੁਰਦੁਆਰਾ ਸੀ ਜਿਹੜਾ, ਉਹ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਿਆਂ ਉਹਨਾਂ ਨੇ ਬਾਅਦ ਵਿੱਚ ਲੋਕਾਂ ਨੇ ਮੰਗ ਸੰਗਤ ਨੇ ਕੀਤੀ, ਉਹ ਜਿਹੜੇ ਉੱਥੇ ਹਿੰਦੂ ਭਾਈਚਾਰੇ ਵਾਲੇ ਸੀ ਉਹਨਾਂ ਲਈ ਮੰਦਿਰ ਵੀ ਬਣਾਤਾ ਗੁਰਦਾਸਪੁਰ ਦੀ ਜੇਲ੍ਹ 'ਚ, ਹੁਣ ਵੀ ਮੰਦਿਰ ਉਹ ਹੈਗਾ। ਸੋ ਸਾਡਾ ਤਾਂ ਹਿਸਾਬ ਕਿਤਾਬ ਕੁਛ ਹੋਰ ਆ। ਪਰ ਜਿਹੜਾ ਗਿਆਨੀ ਇਕਬਾਲ ਸਿੰਘ ਆ ਪਟਨਾ ਸਾਹਿਬ ਵਾਲਾ, ਇਹ ਬੰਦੇ ਨੇ ਜਦੋਂ ਜਥੇਦਾਰ ਸੀ ਉਦੋਂ ਵੀ ਬਹੁਤ ਕਮਲ ਕੁੱਟਿਆ। ਇਹਦੀਆਂ ਖਬਰਾਂ ਜਿਹੜੀਆਂ ਸੀ ਉਹ ਕੌਮ ਦੀ ਜ਼ਬਾਨੀ ਨੂੰ ਖਾਸ ਤੌਰ ਤੇ, ਕਿਉਂਕਿ ਜਿਹੜੀ ਇੱਕ ਉਮਰ ਹੁੰਦੀ ਆ ਜਦੋਂ ਗੱਲਾਂ ਦਾ ਅਸਰ ਘੱਟ ਹੁੰਦਾ, ਇੱਕ ਹੁੰਦਾ ਉਹ ਉਮਰ ਦਾ ਦੌਰ ਜਦੋਂ ਕਿਸੇ ਬੰਦੇ ਉੱਤੇ ਕਿਸੇ ਗੱਲ ਦਾ ਅਸਰ ਬਹੁਤ ਛੇਤੀ ਤੇ ਬੜਾ ਖਤਰਨਾਕ ਹੋ ਜਾਂਦਾ। ਉਹ ਜਿਹੜੀ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਵਾਲੇ ਨੇ ਜਥੇਦਾਰ ਦੀ ਪੋਸਟ ਤੇ ਬਹਿ ਕੇ ਜੋ ਗੰਦ ਪਾਇਆ ਵਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਮਾਫ ਕਰਨਾ ਮੇਰੇ ਕਈ ਸ਼ਬਦਾਂ ਤੇ ਇਤਰਾਜ਼ ਹੋ ਸਕਦਾ, ਪਰ ਜਿਹੜਾ ਬੰਦਾ ਇਸ ਤਰ੍ਹਾਂ ਦੀ ਸ਼ਬਦਾਂ ਦੇ ਲਾਇਕ ਹੋਵੇ, ਹੁਣ ਫੁੱਲ ਨੂੰ ਫੁੱਲ ਕਹਿਣਾ ਚਾਹੀਦਾ, ਪਰ ਜਿਹੜਾ ਫੁੱਲ ਨਹੀਂ ਹੈਗਾ, ਜਿਹੜਾ ਕੰਡੇ ਆ ਉਹਨੂੰ ਕੰਡੇ ਹੀ ਕਹਿਣਾ ਚਾਹੀਦਾ। ਤੋ ਇਹ ਗੱਲ ਬੜੀ ਦੁਖਦਾਈ ਆ ਕਿ ਇਸ ਸ਼ਖਸ ਨੇ ਬਹੁਤ ਜ਼ਿਆਦਾ ਦੁਖੀ ਕੀਤਾ ਕੌਮ ਨੂੰ, ਤੇ ਇਸ ਸ਼ਖਸ ਨੂੰ ਹੁਣ BJP RSS ਭਾਗਮਾ ਬ੍ਰਿਗੇਡ ਸਿੱਖਾਂ ਨੂੰ ਚੜਾਉਣ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਜਾਂ ਅਕਾਲ ਤਖਤ ਸਾਹਿਬ ਤੇ ਇਸ ਬੰਦੇ ਬਾਰੇ ਕੀ ਸ਼ਿਕਾਇਤਾਂ ਆਈਆਂ ਹੋਈਆਂ ਨੇ ਜਾਂ ਹੋਰ, ਇਹ ਸਾਰੀਆਂ ਗੱਲਾਂ ਦੇ ਪਤਾ ਹੋਣ ਦੇ ਬਾਵਜੂਦ ਸਿੱਖਾਂ ਦੀ ਬੇਇੱਜ਼ਤੀ ਕਰਨੀ ਆ ਨਾ ਵੀ ਆਹ ਲਓ ਜੀ ਅਸੀਂ ਤੁਹਾਡਾ ਜਿਹੜਾ ਤੁਸੀਂ ਜਿਹਨੂੰ ਦਰਕਾਰਿਆ ਹੋਇਆ ਨਾ ਅਸੀਂ ਆਹ ਲਾਤਾ ਜਥੇਦਾਰ। ਸੋ ਇਹ ਚਰਚਾ ਚੱਲ ਰਹੀ ਆ ਵੀ ਪਟਨਾ ਸਾਹਿਬ ਦੇ ਜਥੇਦਾਰ ਦੇ ਵਜੋਂ ਗਿਆਨੀ ਇਕਬਾਲ ਸਿੰਘ ਨੂੰ, ਜਿਹੜਾ ਕਿ ਗਿਆਨੀ ਘੱਟ ਆ ਅਗਿਆਨੀ ਜ਼ਿਆਦਾ, ਉਹਨੂੰ ਕਹਿੰਦੇ ਉੱਥੇ ਥੋਪੜ ਨੂੰ ਫਿਰਦੇ। ਹੁਣ ਇਹ ਗੱਲ ਸਾਡੀ ਬਦਕਿਸਮਤੀ ਆ ਕਿ ਪਟਨਾ ਸਾਹਿਬ ਦਾ
ਜਾਂ ਹਜੂਰ ਸਾਹਿਬ ਦਾ ਤਖਤ ਦਾ ਪ੍ਰਬੰਧ ਸਿੱਖਾਂ ਦੇ ਕੋਲ ਉਵੇਂ ਨਹੀਂ ਹੈਗਾ ਜਿਵੇਂ ਹੋਣਾ ਚਾਹੀਦਾ। ਹੁਣ ਤਾਂ ਹਰਿਆਣਾ ਕਮੇਟੀ ਵੀ ਅਗਲੇ ਖੋਹ ਕੇ ਲੈ ਗਏ, ਦਿੱਲੀ ਕਮੇਟੀ ਵੀ ਲੈ ਗਏ, ਬਾਦਲ ਕੇ ਵੀ ਪਿੱਟਦੇ ਆ। ਪਰ ਹੁਣ ਸਾਨੂੰ ਅਫਸੋਸ ਇਸ ਗੱਲ ਦਾ ਆਇਆ ਕਿ ਜਦੋਂ ਬਾਦਲ ਸਾਹਿਬ ਜੀ ਤੁਹਾਨੂੰ ਪੰਥ ਨੇ ਇੰਨਾ ਹਮਾਇਤ ਦਿੱਤੀ, ਤੁਹਾਨੂੰ ਵੋਟਾਂ ਦਿੱਤੀਆਂ, ਉਦੋਂ ਭਾਜਪਾ ਨਾਲ ਤੁਹਾਡੀ ਯਾਰੀ ਸੀ, ਉਦੋਂ ਇਹ ਮਸਲੇ ਨਿਬੇੜਨੇ ਸੀ, ਉਦੋਂ ਇਹੋ ਜਿਹਾ ਪ੍ਰਬੰਧ ਪੈਦਾ ਕਰਨਾ ਸੀ ਜਿਹਦੇ ਵਿੱਚ ਸਿੱਖਾਂ ਕੋਲ ਹੀ ਸਦਾ ਤਖਤਾਂ ਦੇ ਪ੍ਰਬੰਧ ਪੰਜਾਂ ਦੇ ਰਹਿਣ, ਸਾਰੇ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ 'ਚ ਸਿੱਖ ਰਹਿਤ ਮਰਿਆਦਾ ਹੋਵੇ ਤੇ ਸਾਰੇ ਪ੍ਰਬੰਧ ਜਿਹੜੇ ਆ ਸੁਚੱਜੇ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਆ ਗੱਲ ਦੇ ਨਾਲ ਚੱਲਣ। ਪਰ ਉਦੋਂ ਤਾਂ ਵਜ਼ੀਰੀਆਂ ਦਾ ਜਿਹੜਾ ਭੁੱਸ ਪਿਆ ਹੋਇਆ ਸੀ ਵੀ ਲੀਡੀਆਂ ਘੋਟਣੀਆਂ ਲੱਗੀਆਂ, ਉਦੋਂ ਤਾਂ ਚੇਤੇ ਨਹੀਂ ਆਇਆ। ਹੁਣ ਬੜਾ ਪਿੱਟਦੇ ਆ ਉਦੋਂ ਬੀਬਾ ਹਰਸਿਮਰਤ ਕੌਰ, ਚਾਹੇ ਉਹ ਸੱਚੀਆਂ ਹੀ ਗੱਲਾਂ ਨੇ, ਪਰ ਅੰਦਰ ਤਾਂ ਸਾਡੀ ਕੌਮ ਦੇ ਇਹ ਗੱਲ ਇੰਨੇ ਚਿਰ ਤੋਂ ਚੱਲਦੀ ਹੈ। ਉਦੋਂ ਤਾਂ ਇਹਨਾਂ ਦੇ ਬਾਦਲ ਸੈਨਾ ਵਾਲੇ ਗਾਲਾਂ ਕੱਢਦੇ ਹੁੰਦੇ ਸੀ ਜਦੋਂ ਕੋਈ ਕਹਿੰਦਾ ਸੀਗਾ, ਮੈਂ ਖੁਦ ਭੋਗਿਆ, ਜਦੋਂ ਇਹਨਾਂ ਨੂੰ ਕਹਿਣਾ ਵੀ ਸਾਡੇ ਗੁਰਦੁਆਰਾ ਸਾਹਿਬਾਨ ਜਿਹੜੇ ਆ ਘੱਟੋ ਘੱਟ 500 ਤੋਂ ਉੱਪਰ ਇਹੋ ਜਿਹੇ ਇਤਿਹਾਸਕ ਗੁਰਦੁਆਰੇ ਨੇ ਜਿਨ੍ਹਾਂ ਦਾ ਹਿੰਦੂਕਰਨ ਹੋ ਚੁੱਕਿਆ। ਕਸ਼ਮੀਰ ਦੇ ਵਿੱਚ ਤਾਂ ਜਿਹੜਾ ਜਿੱਥੇ ਪਹਿਲੀ ਪਾਤਸ਼ਾਹੀ ਜਿਹੜੇ ਆ ਉੱਥੇ ਪੰਡਤ ਸ਼ਿਵਦੱਤ ਨਾਲ ਜਿੱਥੇ ਚਰਚਾ ਹੋਈ ਆ, ਮਟਨ ਜਿਹੜਾ ਸ਼ਹਿਰ ਆ, ਜਿਨ੍ਹਾਂ ਨੂੰ ਜ਼ਿਆਦਾ ਬਾਹਮਣਾ ਦਾ ਆਉਂਦਾ ਨਾ ਹੇਜ, ਇੱਕ ਵਾਰੀ ਮਟਨ ਦੇ ਗੁਰਦੁਆਰੇ 'ਚ ਜ਼ਰੂਰ ਜਾ ਕੇ ਆਓ। ਅਨੰਤਨਾਗ ਦੇ ਕੋਲ ਇਹ ਪੈਂਦਾ, ਅਨੰਤਨਾਗ ਜ਼ਿਲ੍ਹੇ 'ਚ, ਤੇ ਅਕਲ ਟਿਕਾਣੇ ਆ ਜੂਗੀ। ਤੇ ਉਦੋਂ ਬਾਅਦ ਕਸ਼ਮੀਰ ਦੇ ਜਿੰਨੇ ਗੁਰਦੁਆਰੇ ਨੇ ਉਹਨਾਂ ਦਾ ਹਾਲ ਦੇਖ ਲਓ ਇਹਨਾਂ ਨੇ ਕੀ ਕੀਤਾ ਹੋਇਆ। ਹਾਲਾਂਕਿ ਆਪਣੇ ਇੱਥੇ ਬੰਦਿਆਂ ਨੂੰ ਇਹ ਪਿਆ ਹੋਇਆ ਵਹਿਮ ਵੀ ਖਣੀ ਉੱਥੇ ਕਸ਼ਮੀਰੀ ਜਿਹੜੇ ਜਿਹਾਦੀ ਨੇ ਉਹਨਾਂ ਕਰਕੇ ਹਿੰਦੂ ਭਾਈਚਾਰੇ ਦਾ ਜਿਹੜਾ ਹੈਗਾ ਪ੍ਰਭਾਵ ਘੱਟ ਹੋਣਾ, ਪਰ ਅਸਲ ਵਿੱਚ ਜਿੰਨਾ ਸਿੱਖਾਂ ਦਾ ਤੇ ਸਿੱਖੀ ਦਾ ਗੁਰਧਾਮਾਂ ਦਾ ਮਾੜਾ ਹਾਲ ਕਸ਼ਮੀਰ 'ਚ ਇਹਨਾਂ ਨੇ ਕੀਤਾ ਹੋਇਆ, ਬਾਕੀਆਂ ਥਾਵਾਂ ਦੀ ਤਾਂ ਬਾਤ ਹੀ ਕੁਝ ਹੋਰ ਹੈ। ਸਾਡਾ ਗੁਰਦੁਆਰਾ ਡਾਂਗਮਾਰ ਸਾਹਿਬ, ਜਗਨਨਾਥਪੁਰੀ ਵਾਲਾ, ਮੰਗੂ ਮੱਠ, ਤੇ ਇੱਥੇ ਆ ਜਿਹੜਾ ਹਰਕੀ ਪੌੜੀ ਵਾਲਾ ਗੁਰਦੁਆਰਾ, ਤੇ ਗਵਾਲੀਅਰ ਦੇ ਕਿਲੇ 'ਚ ਜਿੱਥੇ ਛੇਵੇਂ ਪਾਤਸ਼ਾਹ ਕੈਦ ਰਹੇ ਉੱਥੇ ਗੁਰਦੁਆਰਾ। ਸੋ ਸਾਡੇ ਗੁਰਦੁਆਰਾ ਸਾਹਿਬਾਨ ਕਿਹਨੇ ਖੋਹੇ ਹੋਏ ਨੇ? ਇਹਨਾਂ ਨੇ, ਜਿਨ੍ਹਾਂ ਨਾਲ ਬਾਦਲ ਦਲ ਦੀ ਜਾਰੀ ਰਹੀ ਹੈ। ਤੇ ਇਹ ਸਾਰੀਆਂ ਗੱਲਾਂ ਉਦੋਂ ਬੀਬੀ ਹਰਸਿਮਰਤ ਕੌਰ ਪਾਰਲੀਮੈਂਟ 'ਚ ਕਹਿੰਦੀ ਸੀ, ਜਿੱਦਣ ਕਹਿੰਦੇ ਸੀ ਟੁਕੜੇ ਟੁਕੜੇ ਗੈਂਗ ਤੁਸੀਂ, ਉਹ ਗੱਲਾਂ ਉਹਦੀਆਂ ਸਾਰੀਆਂ ਸਹੀ ਨੇ। ਇਸ ਗੱਲ ਦੀ ਬੀਜੇਪੀ ਨੂੰ ਤਕਲੀਫ ਵੀ ਹੋਈ ਹੋਣੀ ਆ। ਮੈਨੂੰ ਇਉਂ ਲੱਗਦਾ ਵੀ ਬੀਜੇਪੀ ਦੇ ਖਿਲਾਫ ਇੰਨਾ ਜ਼ਿਆਦਾ ਪਾਰਲੀਮੈਂਟ 'ਚ ਬੋਲਣ ਦਾ ਮਤਲਬ ਵੀ ਇਹ ਸੀ ਬੀਬਾ ਹਰਸਿਮਰਤ ਦਾ ਕਿ ਅਸੀਂ ਜੇਕਰ ਆਪਦੇ ਪੰਥ ਵਿੱਚ, ਆਪਦੇ ਸਿੱਖ ਭਾਈਚਾਰੇ 'ਚ ਪੈਰ ਲਾਉਣੇ ਆ ਤਾਂ ਸਾਨੂੰ ਇਹ ਬੋਲਣਾ ਪੈਣਾ। ਗਾਂ ਵਾਲੇ ਕਹਿੰਦੇ ਉਦੋਂ ਤਾਂ ਤੁਸੀਂ ਗੱਲਾਂ ਕੀਤੀਆਂ ਨਹੀਂ ਜਦੋਂ ਲੋੜ ਸੀ, ਹੁਣ ਤੁਸੀਂ ਇਹਨਾਂ ਮਸਲਿਆਂ ਦੇ ਉੱਤੇ ਸਿਆਸਤ ਕਰਦੇ ਹੋ। ਚਲੋ ਜੀ, ਉਹਨਾਂ ਨੇ ਫਿਰ ਸਿੱਖਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਚੜਾਉਣ ਲਈ ਬਾਦਲਕਿਆਂ ਨੂੰ ਫੈਸਲੇ ਕਰ ਲਏ। ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਹੋਰ ਬੜੇ ਸੱਪ ਨਿਕਲਣਗੇ। ਜਿਹੜਾ ਇਹ ਅਕਾਲੀ ਭਾਜਪਾ ਗੱਠਜੋੜ ਬਣਿਆ ਹੋਇਆ ਸੀ, ਨਾ ਤਾਂ ਉਦੋਂ ਪੰਥ ਦਾ ਕੁਛ ਸਵਰਿਆ, ਪੰਥ ਦੇ ਉਲਟੀ ਸਾਰਾ ਮਾਹੌਲ ਚੱਲਿਆ। ਹੁਣ ਵੀ ਜਦੋਂ ਇਹਨਾਂ ਦੀ ਵਿਗੜੀ ਹੋਈ ਦੱਸੀ ਜਾਂਦੀ ਆ ਤਾਂ ਇਹਨਾਂ ਦੀ ਕੁੱਕੜ ਖੇਹ ਦੇ ਵਿੱਚ ਕੌਮ ਦਾ ਘਾਣ ਹੋਣਾ। ਹੁਣ ਬੀਜੇਪੀ ਤੇ ਆਰਐਸਐਸ ਨੇ ਉਹ ਸਾਰੇ ਕੰਮ ਕਰਨੇ ਆ ਜਿਨ੍ਹਾਂ ਨਾਲ ਉਹਨਾਂ ਨੂੰ ਲੱਗੂ ਤਾਂ ਇਹ ਕਿ ਅਸੀਂ ਬਾਦਲਕਿਆਂ ਨੂੰ ਖੂੰਜੇ ਲਾ ਰਹੇ ਹਾਂ, ਪਰ ਨੁਕਸਾਨ ਕਿਹਦਾ ਹੋਣਾ? ਸਾਡਾ ਕੌਮ ਦਾ ਹੋਣਾ, ਸਾਡੇ ਕੌਮ ਦੇ ਹਿੱਤਾਂ ਦਾ ਹੋਣਾ। ਇਸ ਮੌਕੇ ਜਿਹੜੇ ਹੱਥ ਟੋਕੇ ਬਣ ਕੇ, ਬੋਹਰੇ ਬਣ ਕੇ ਵਿਚਰਨ ਨੂੰ ਫਿਰਦੇ ਆ, ਉਹਨਾਂ ਸਾਰਿਆਂ ਨੂੰ ਬਾਦਲਕਿਆਂ ਨੇ ਤਾਂ ਆਪਦੇ ਤਰੀਕੇ ਨਾਲ ਮਾੜਾ ਕਹਿਣਾ। ਗਿਆਨੀ ਇਕਬਾਲ ਸਿੰਘ ਨੂੰ ਜੇ ਬਾਦਲ ਦਲ ਦੀ ਸਹਿਮਤੀ ਨਾਲ ਜਥੇਦਾਰ ਲਾਇਆ ਹੁੰਦਾ, ਉਦੋਂ ਕਿਹੜਾ ਬਾਦਲ ਦਲ ਵਾਲਿਆਂ ਨੇ ਪੰਥ ਦੀ ਪੁੱਛਣੀ ਸੀ? ਪੰਥ ਦੀ ਤਾਂ ਪਹਿਲੋਂ ਕਦੇ ਸੁਣੀ ਇਹਨਾਂ ਨੇ ਜਦੋਂ ਬਣਦੀ ਸੀ ਇਹਨਾਂ ਦੀ। ਹੁਣ ਜਦੋਂ ਬਾਦਲ ਦਲ ਨੂੰ ਪੀੜਾ ਵੀ ਸਾਡੀ ਲਾ ਕੇ ਬੀਜੇਪੀ ਵਾਲੇ ਉੱਥੇ ਜਥੇਦਾਰ ਉਹ ਲਾਉਣ ਨੂੰ ਫਿਰਦੇ ਆ, ਤਾਂ ਕੌਮ ਨੂੰ ਵੀ ਤਕਲੀਫ ਆ। ਪਰ ਕੌਮ ਦੀ ਤਕਲੀਫ ਤੇ ਬਾਦਲ ਦਲ ਦੀ ਤਕਲੀਫ 'ਚ ਬੜਾ ਫਰਕ ਆ। ਸੋ ਅੱਜ ਜਿਹੜਾ ਬੜੀ ਤੱਤ ਪੜੱਤੀ 'ਚ ਇਹ ਮੀਟਿੰਗ ਸੱਦੀ ਗਈ ਆ, ਉਹਦੇ ਵਾਸਤੇ ਆਪਾਂ ਨੂੰ ਇਹ ਗੱਲ ਜ਼ਰੂਰ ਪਤਾ ਹੋਣੀ ਚਾਹੀਦੀ ਆ ਕਿ ਨਾ ਤਾਂ ਕੋਈ ਕਾਨੂੰਨੀ ਤੌਰ ਤੇ ਰੋਕਿਆ ਜਾ ਸਕਦਾ ਸੀ ਬੀਜੇਪੀ ਨੂੰ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਥੋਪਣ ਤੋਂ, ਨਾ ਕੋਈ ਹੋਰ ਢੰਗ ਤਰੀਕਾ ਸੀ। ਤੇ ਸੰਗਤ ਦੇ ਵਿੱਚੋਂ, ਕਿਉਂਕਿ ਜਿਹਦੇ ਆਲੇ ਦੁਆਲੇ ਜਿਹਦੇ ਪੈਰ ਮਿੱਧੇ ਜਾ ਰਹੇ ਹੋਣ, ਜਿਹੜੇ ਤਕਲੀਫ, ਉਹਨੇ ਤਾਂ ਫਿਰ ਹੱਥ ਪੱਲਾ ਮਾਰਨਾ ਹੀ ਆ। ਉਹਨੇ ਇਸ ਗੱਲ ਨੂੰ ਤਾਂ ਉਹਦੀ ਚਿੰਤਾ ਹੋਣੀ ਹੈਗੀ ਹੋਏਗੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਮਸਲਾ ਬਣਿਆ ਹੋਇਆ, ਪਰ ਉਹਦੇ ਤਾਂ ਹੁਣ ਫੌਰੀ ਤੌਰ ਤੇ ਉਹਨੂੰ ਕੋਈ ਹੱਲ ਚਾਹੀਦਾ। ਸੋ ਇਸ ਮਾਹੌਲ ਦੇ ਵਿੱਚ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਨਾਲੇ ਮੌਕਾ ਮਿਲ ਗਿਆ ਤੇ ਨਾਲ ਉਹਨਾਂ ਨੇ 4 ਜਾਣੇ ਬਿਠਾ ਕੇ ਆਪਦਾ ਇਹ ਇੱਕ ਨਾਲੇ ਤਾਂ ਹਾਜ਼ਰੀ ਲਵਾਤੀ ਵੀ ਮੈਂ ਵੀ ਜਥੇਦਾਰ ਰਿਹਾ, ਤੇ ਨਾਲੇ ਉਹਨਾਂ ਨੇ ਇਹ ਕੇਸ ਆਪਣੇ ਗਿਆਨੀ
पटना साहब वाले इकबाल सिंह दे बारे 4 लाइनां कह के भी देखो जी वो तां इदां। सो इस गल दे विच अज एक तरीके नाल बुनियाद पैर जिहा धर लिया। ਇਹ ਹੌਲੀ ਹੌਲੀ ਜਦੋਂ ਪ੍ਰਭਾਵ ਬਣ ਜਾਊਗਾ, ਕਿਉਂਕਿ ਜਦੋਂ ਮੇਰੇ ਨਾਲ ਵੀ ਗੱਲ ਹੋਈ ਆ ਮੈਂ ਇਹੀ ਗੱਲ ਆਖੀ ਸੀ, ਮੈਂ ਕਿਹਾ ਜੀ ਸਾਨੂੰ ਤਾਂ ਪੂਰਾ ਖਤਰਾ, ਪਤਾ ਨਹੀਂ ਜਿਹੜੇ ਘੋੜੇ ਦੀਆਂ ਬਾਗਾਂ ਕਿਸੇ ਹੋਰ ਦੇ ਹੱਥ 'ਚ ਹੋਣ। ਕਿਉਂਕਿ ਸਰਨਾ ਸਾਹਿਬ ਵਰਗੇ, ਸੁਖਬੀਰ ਜੁੰਡਲੀ ਨੇ ਪਹਿਲਾਂ ਜਿਹੜੇ ਚੰਦ ਚਾੜੇ ਆ, ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਥਾਪਿਆ ਗਿਆ, ਅਸੀਂ ਉਦੋਂ ਵੀ ਕਹਿੰਦੇ ਰਹੇ, ਮੈਂ ਖੁਦ ਕਿਹਾ ਉਹਨਾਂ ਨੂੰ ਕਈ ਵਾਰ ਮਿਲ ਕੇ ਵੀ ਕਿਹਾ ਵੀ ਯਾਰ ਤੁਸੀਂ ਕੋਈ ਸਿਆਪਾ ਖੜਾ ਕਰੋਗੇ। ਤੇ ਅੱਜ ਜਿਹੜੇ ਗਿਆਨੀ ਕੁਲਦੀਪ ਸਿੰਘ ਦੀ ਹਮਾਇਤ ਵਿੱਚ ਕਈ ਬੰਦਿਆਂ ਨੂੰ ਸਾਡੇ ਤੋਂ ਵੀ ਤਕਲੀਫ ਹੋਣੀ ਆ ਵੀ ਐਵੇਂ ਬੋਲਦੇ ਰਹਿੰਦੇ ਆ। ਮੈਂ ਵੀਰੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਆਪੋ ਆਪਦੇ ਨਾ ਲਿਖ ਕੇ ਕੰਧ ਦੇ ਘਰੇ ਲਾ ਲਓ। ਜਿੱਦਣ ਇਹਨੂੰ ਬਦਲ ਕੇ ਨੇ ਰਗੜਨਾ, ਉਦਣ ਇਹਦੇ ਹੱਕ ਵਿੱਚ ਕੋਈ ਨਹੀਂ ਬੋਲਣਾ। ਉਦੋਂ ਉਹਨਾਂ ਨੇ ਬੋਲਣਾ ਜਿਹੜੇ ਅੱਜ ਕਹਿ ਰਹੇ ਨੇ ਕਿ ਤੈਨੂੰ ਭਾਈ ਇਉਂ ਜਥੇਦਾਰ ਨਹੀਂ ਸੀ ਲੱਗਣਾ ਚਾਹੀਦਾ, ਪੰਥ ਦੀ ਭਾਵਨਾ ਦੀ ਤਿਰਸਕਾਰ ਕਰਕੇ। ਖੈਰ ਮੀਟਿੰਗ ਹੋ ਗਈ ਆ, ਤੇ ਜਿਹੜੀ ਇਸ ਮੀਟਿੰਗ ਦੇ ਬਰਾਬਰ ਚੰਡੀਗੜ੍ਹ ਬਾਦਲ ਦਲ ਨੇ ਆਪਦਾ ਇਕੱਠ ਬੱਠ ਰੱਖਿਆ ਹੋਇਆ ਸੀ, ਉੱਥੇ ਉਹਨਾਂ ਨੇ ਕਹਿਤਾ ਵੀ 12 ਤਰੀਕ ਨੂੰ ਅਸੀਂ ਜਿਹੜਾ ਡੈਲੀਗੇਟ ਇਜਲਾਸ ਕਰਕੇ ਨਵਾਂ ਪ੍ਰਧਾਨ ਜਿਹੜਾ ਵਿਸਾਖੀ ਤੋਂ ਪਹਿਲਾਂ ਐਲਾਨਣਾ। ਉਹ ਲੋਕਾਂ ਨੂੰ ਯਕੀਨ ਆ ਵੀ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣਾ ਉਹਨਾਂ ਨੇ। ਤੇ ਕੱਲ ਪੀਰ ਮੁਹੰਮਦ ਜਦੋਂ ਅਸਤੀਫਾ ਦੇ ਕੇ ਬਾਅਦ ਚ ਟੀਵੀ ਚੈਨਲਾਂ ਤੇ ਵਾਹਵਾ ਔਖਾ ਸੌਖਾ ਹੋਇਆ, ਮੋਟੇ ਤੌਰ ਤੇ ਉਹਨੇ ਇਹ ਵੀ ਗੱਲ ਆਖੀ ਆ ਵੀ ਅਸੀਂ ਸਾਰੇ ਦੁਖੀ ਆ ਕਿ ਜੀ ਜਿਹੜਾ ਡਾਕਟਰ ਦਲਜੀਤ ਸਿੰਘ ਚੀਮਾ ਬਈ ਉਹ ਬੇਵਾਹ ਬੋਲਦਾ, ਤੇ ਜਦੋਂ ਵੀ ਬੋਲਦਾ ਲੋਕਾਂ ਨੂੰ ਬੁਰਾ ਲੱਗਦਾ, ਤੇ ਸਾਨੂੰ ਤਾਂ ਲੋਕ ਕੱਢਦੇ ਆ ਗਾਲਾਂ, ਪਰ ਉਹਨੂੰ ਕੋਈ ਸ਼ਰਮ ਹੈ ਨਹੀਂ, ਕਿਉਂਕਿ ਚੰਡੀਗੜ੍ਹ ਆਰਾਮ ਨਾਲ ਕੁਰਸੀ ਤੇ ਬਹਿ ਕੇ ਮਗਜ ਮਾਰੀ ਜਾਣਾ। ਅੱਜ ਫੇਰ ਉਹੀ ਹਾਲ ਸੀਗਾ ਜਦੋਂ ਚੈਨਲਾਂ ਵਾਲਿਆਂ ਨੇ ਉੱਥੇ ਸਾਰਾ ਲਾਈਵ ਕੀਤਾ, ਤੇ ਦਲਜੀਤ ਸਿੰਘ ਚੀਮਾ ਉਸੇ ਰੌਂ ਵਿੱਚ ਕਹਿ ਰਿਹਾ ਸੀਗਾ ਵੀ ਸਾਨੂੰ ਦੱਸੋ ਤਾਂ ਅਸੀਂ ਕਿਹਨੇ ਬਣਾਈ ਆ ਉਹ ਕਮੇਟੀ ਜਿਹੜੀ ਭਰਤੀ ਕਰਦੀ ਫਿਰਦੀ ਹੈ। ਤੇ ਅੱਜ ਕੱਲ ਜਿਹੜਾ ਜ਼ਮਾਨਾ ਸੋਸ਼ਲ ਮੀਡੀਆ ਦਾ, ਲੋਕਾਂ ਨੇ ਨਾਲ ਦੀ ਨਾਲ ਵੀਡੀਓ ਨਾਲ ਚਬੇੜਤੀ। ਹੁਣ ਉਹ ਵੀਡੀਓ ਇੱਥੇ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ, ਜਿਹਦੇ ਚ ਪਹਿਲਾਂ ਤਾਂ 2 ਮਿੰਟ ਡਾਕਟਰ ਦਲਜੀਤ ਸਿੰਘ ਚੀਮਾ ਨੰਗਾ ਚਿੱਟਾ ਝੂਠ ਬੋਲ ਰਿਹਾ ਕਿ ਉਹ ਕਮੇਟੀ ਪਤਾ ਨਹੀਂ ਕਿਹਨੇ ਬਣਾਈ ਆ, ਕਿਹਨੇ ਨਹੀਂ ਬਣਾਈ, ਅਸੀਂ ਨਹੀਂ ਜਾਣਦੇ, ਜੇ ਆ ਉਹ ਆ ਵੀ ਉਹ ਐਵੇਂ ਉਹਦੀ ਕੋਈ ਮਾਨਤਾ ਨਹੀਂ। ਨਾਲ ਫਿਰ ਚੱਲ ਪੈਂਦੀ ਆ 2 ਦਸੰਬਰ ਵਾਲੀ ਅਕਾਲ ਤਖਤ ਦੀ ਫਸੀਲ ਤੋਂ ਗਿਆਨੀ ਰਘਵੀਰ ਸਿੰਘ ਬੋਲ ਰਹੇ ਨੇ ਕਿ ਜੀ ਇਹ ਕਮੇਟੀ ਆ, ਇਹਦਾ ਕੰਮ ਆ ਨਵੀਂ ਭਰਤੀ ਕਰਨਾ ਤੇ ਹੋਰ ਸਾਰਾ। ਸੋ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਦਾ ਇਹ ਹੁਕਮਨਾਮਾ ਚੇਤੇ ਨਹੀਂ, ਇਹਨੂੰ ਇੱਕ ਤਰੀਕੇ ਨਾਲ ਤੋਹੀਨ ਕਰ ਰਿਹਾ। ਕਿਉਂ ਕਰਨ ਜੋਗਾ? ਕਿਉਂਕਿ ਉਹਨੂੰ ਪਤਾ ਵੀ ਗਾਹਾਂ ਕੁਲਦੀਪ ਸਿੰਘ ਗੜਗੱਜ ਹੋਣੀ ਆਪਣੀ ਬੈਠੇ ਨੇ, ਉਹਨੇ ਕਿਹੜਾ ਕਹਿਣਾ ਹੈਗਾ ਭਾਈ ਸਾਡੇ ਵੇਲੇ ਫੈਸਲਾ ਹੋਇਆ ਸੀ। ਹਾਲਾਂਕਿ ਪਰਸੋਂ ਇੱਥੇ ਅੰਮ੍ਰਿਤਸਰ ਦੇ ਪ੍ਰੈਸ ਵਾਲਿਆਂ ਦੀ ਨਾਲ ਜਦੋਂ ਗੱਲਬਾਤ ਹੋਈ, ਉਦੋਂ ਚੱਲਦੀ ਗੱਲ 'ਚ ਸ਼ਾਇਦ ਚਰਨਜੀਤ ਸਿੰਘ ਜਿਹੜਾ ਪਹਿਲਾਂ ਸਪੋਕਸਮੈਨ ਆ ਹੁਣ ਪਹਿਰੇਦਾਰ ਨਾਲ ਕੰਮ ਕਰਦਾ, ਤੇ ਦੂਜਾ ਜਸਵੰਤ ਸਿੰਘ ਜਸ ਅਜੀਤ ਵਾਲੇ, ਇਹ ਸਾਰੇ ਪੱਤਰਕਾਰਾਂ ਨੇ ਉੱਥੇ ਪੁੱਛਿਆ ਕਿ ਜੀ ਜਿਹੜੇ ਪਹਿਲੋਂ ਵਾਲੇ ਫੈਸਲੇ ਆ ਉਹਨਾਂ ਬਾਰੇ ਤੁਸੀਂ ਬਦਲਤਾ ਨਹੀਂ ਦਿਓਗੇ? ਕਹਿੰਦਾ ਜੀ ਨਹੀਂ, ਸਾਰੇ ਕਾਇਮ ਰੱਖਾਂਗੇ। ਜਥੇਦਾਰ ਜਿਹੜੇ ਪਹਿਲੋਂ ਫੈਸਲੇ ਕਰ ਗਏ ਨੇ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਵੀ ਅਸੀਂ ਰੱਖਾਂਗੇ, ਤੇ ਸਨਮਾਨ ਵੀ ਕਰਨੇ ਆ ਜਿਹੜੇ ਸਿੰਘ ਪੰਥ ਲਈ ਕੌਮ ਲਈ ਕੁਛ ਕਰਦੇ ਆ। ਇਸ ਗੱਲ ਦੇ ਵਿੱਚ ਕਿਸੇ ਨੇ ਸਵਾਲ ਉੱਥੇ ਕਰਤਾ ਬਈ ਜਿਹੜੇ ਤੁਸੀਂ ਭਾਈ ਗਜਿੰਦਰ ਸਿੰਘ ਦਾ ਸਨਮਾਨ ਐਲਾਨਿਆ ਸੀ ਪਿਛਲੇ ਦੌਰ 'ਚ ਸਮੇਂ 'ਚ ਅਕਾਲ ਤਖਤ ਤੋਂ, ਕਹਿੰਦੇ ਜੀ ਜ਼ਰੂਰ ਕਰਾਂਗੇ। ਹੁਣ ਇਹ ਜਿਹੜੀਆਂ ਗੱਲਾਂ ਨੇ ਇਹ ਇੱਕ ਤਰੀਕੇ ਨਾਲ ਉਹ ਗੱਲਾਂ ਨੇ ਜਿਨ੍ਹਾਂ ਦੇ ਰਾਹੀਂ ਸਿੱਖਾਂ ਦੇ ਅੰਦਰ ਆਪਦੀ ਮਾਨਤਾ ਬਣਾਉਣ ਦੇ ਯਤਨ ਜਿਹੜੇ ਆ ਉਹ ਹੋ ਰਹੇ ਨੇ। ਅਸਲੀ ਪਰਖ ਆ ਜਿਹੜੀ ਉਹ ਹੈਗੀ ਆ ਕਿ ਕੀ ਤੁਸੀਂ 2 ਦਸੰਬਰ ਵਾਲੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਿਵੇਂ ਸੋਚਦੇ? ਜੇਕਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਕਿਆ ਹੀ ਜਥੇਦਾਰ ਹੋਣ ਤਾਂ ਸਭ ਤੋਂ ਪਹਿਲਾਂ ਉਹ 5 ਮੈਂਬਰੀ ਭਰਤੀ ਕਮੇਟੀ ਦੀ ਹਮਾਇਤ ਕਰਨ ਤੇ ਬਾਦਲ ਕਿਆਂ ਨੂੰ ਘੇਰਨ ਕਿ ਭਾਈ ਤੁਸੀਂ ਕਾਹਦੀ ਭਰਤੀ ਕਿੱਥੇ ਕਰ ਲਈ ਆ, ਤੁਹਾਨੂੰ ਦਿਖਦਾ ਨਹੀਂ ਉਦੋਂ 2 ਦਸੰਬਰ ਨੂੰ ਹੁਕਮ ਹੋਇਆ, ਮੇਰੇ ਤੋਂ ਪਹਿਲਾਂ ਵਾਲਿਆਂ ਨੇ ਕੀਤਾ। ਪਰ ਉਸ ਪਾਸੇ ਜਾਣ ਦੀ ਬਜਾਏ ਲੋਕਾਂ ਨੂੰ ਮੱਤਾ ਦੇ ਰਹੇ ਨੇ ਕਿ ਪੰਥ ਕੱਲਾ ਉਹਨਾਂ ਦਾ ਥੋੜੀ ਆ ਜਿਹੜੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਦੇ ਆ, ਪੰਥ ਅਕਾਲ ਤਖਤ ਆ ਜੀ ਸਾਰਿਆਂ ਦਾ ਸਾਂਝਾ ਵਾ। ਇਹੋ ਜਿਹੀਆਂ ਬਾਤਾਂ ਜੀਆਂ ਪਾ ਕੇ ਅਸਲ ਵਿੱਚ ਬਾਦਲ ਧੜੇ ਦੇ ਹਿੱਤਾਂ ਦੀ ਰਾਖੀ ਕਰਨ ਦੀ ਡਿਊਟੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਖੈਰ ਵਕਤ ਨੇ ਕੋਈ ਵੀ ਗੱਲ ਸਾਹਮਣੇ ਮਤਲਬ ਲਿਆ ਦੇਣੀ ਹੁੰਦੀ ਆ, ਕੋਈ ਗੱਲ ਤੁਸੀਂ 2-4 ਦਿਨ ਲਈ ਜਾਂ ਥੋੜੇ ਟਾਈਮ ਲਈ ਝੂਠ ਝਾਟ ਬੋਲ ਕੇ ਡੰਗ ਟਪਾ ਸਕਦੇ ਹੋ, ਪਰ ਸੱਚਾਈ ਇਹ ਆ ਕਿ ਸਾਡੀ ਅਕਾਲ ਤਖਤ ਸਾਹਿਬ ਦੀ ਸੰਸਥਾ, ਸਾਡੇ ਜਥੇਦਾਰਾਂ ਦੀ ਪੋਸਟ, ਸਾਡੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਸ ਤਰੀਕੇ ਨਾਲ ਕੱਲ
ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਨੇ ਚਿੱਠੀ ਦਿੱਤੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਈ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਆ ਉਹ ਤਾਂ ਉਹਨਾਂ ਲਈ ਆ ਜਿਹੜੇ ਪੰਥ ਨੂੰ ਸਮਰਪਿਤ ਹੋਣ। ਜਿਹੜਾ ਅਕਾਲੀ ਦਲ ਇਹ ਰੌਲਾ ਪਾਉਂਦਾ ਫਿਰਦਾ ਹੈ ਬਈ ਜੇ ਅਸੀਂ ਅਕਾਲ ਤਖਤ ਨਾਲ ਜੁੜੇ ਦਿਖ ਗਏ ਸਾਡੀ ਤਾਂ ਮਾਨਤਾ ਰੱਦ ਹੋ ਜੂ, ਉਹਨਾਂ ਲਈ ਤਾਂ ਇੱਥੇ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪਰ ਨਹੀਂ, ਨਾ ਧਾਮੀ ਸਾਹਿਬ ਦੇ ਹੱਥ ਹੈਗੇ ਆ ਇਹ, ਨਾ ਜਥੇਦਾਰ ਅਕਾਲ ਤਖਤ ਕਹਾਉਣ ਵਾਲੇ ਕੁਲਦੀਪ ਸਿੰਘ ਗੜਗੱਜ ਚ ਹੈਗੀ ਆ ਇਹ ਗੜ੍ਹ ਕੇ ਠੋਕ ਵਜਾ ਕੇ ਕਹਿ ਸਕਣ ਕਿ ਭਾਈ ਤੁਸੀਂ ਗਲਤ ਹੋ। ਜਦੋਂ ਤੁਸੀਂ ਅਕਾਲ ਤਖਤ ਦੇ ਹੁਕਮ ਨਹੀਂ ਮੰਨਦੇ, ਤੁਸੀਂ ਪੰਥਕ ਪਰੰਪਰਾਵਾਂ ਤੋਂ ਉਲਟੋ, ਤੁਸੀਂ ਕਹਿੰਦੇ ਹੋ ਵੀ ਅਸੀਂ ਪੰਜਾਬੀ ਪਾਰਟੀਆਂ, ਤੁਸੀਂ ਕਹਿੰਦੇ ਹੋ ਅਸੀਂ ਭਾਰਤੀ ਹਕੂਮਤ ਤੋਂ ਮਾਨਤਾ ਰੱਦ ਨਾ ਹੋ ਜੇ, ਤੇ ਫਿਰ ਭਾਈ ਤੁਸੀਂ ਇੱਧਰ ਨੂੰ ਕੀ ਕਰਨ ਆਉਂਦੇ ਹੋ? ਤੁਸੀਂ ਆਪਦਾ ਜਿੱਥੇ ਹੋਟਲਾਂ ਚ ਪਹਿਲਾਂ ਕਰਦੇ ਹੁੰਦੇ ਸੀਗੇ, ਕਦੇ ਗੋਆ ਦੇ ਬੀਚ ਤੇ ਕਰੋ ਜਾ ਕੇ, ਕਦੇ ਸ਼ਿਮਲੇ ਦੇ ਹੋਟਲਾਂ ਚ ਕਰੋ, ਉੱਥੇ ਜਾ ਕੇ ਕਰ ਲਓ ਆਪਦਾ ਕੰਮ। ਪਰ ਹੁਣ ਇਹ ਗੱਲਾਂ ਜਦੋਂ ਕੋਈ ਕਰਦਾ ਉਦੋਂ ਲੱਗਦਾ ਬੁਰਾ, ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਜੀ ਮਸਾ ਜਥੇਦਾਰ ਮਿਲਿਆ, ਬੜਾ ਸਾਊ ਆ ਤੇ ਬੜਾ ਵਧੀਆ। ਤੇ ਭਾਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹੁੰਦੇ ਸੀ ਉਦੋਂ ਵੀ ਇਹੋ ਜਿਹੀਆਂ ਗੱਲਾਂ ਲੋਕ ਕਰਦੇ ਹੁੰਦੇ ਸੀਗੇ, ਤੇ ਹੁਣ ਗਾਹਾਂ ਭਾਈ ਇਹਨੂੰ ਕਰਨ ਲੱਗ ਜਾਂਗੇ। ਖੈਰ, ਹੁਣ ਗੱਲ ਅਗਲੇ ਨੁਕਤੇ ਤੇ ਆਈਏ। ਅੱਜ ਇੱਥੇ 8 ਤਰੀਕ ਹੈ, ਇਹਦੇ ਨਾਲ ਸਾਡੀ ਕੌਮ ਦਾ ਇਤਿਹਾਸ ਜੁੜਿਆ ਹੋਇਆ ਹੈ। ਇਤਿਹਾਸ ਇਹ ਜੁੜਿਆ ਹੋਇਆ ਕਿ ਹਾੜਕੂ ਸੰਘਰਸ਼ ਦੇ ਵਿੱਚ ਮੈਂ ਇਹ ਗੱਲ ਬੜੇ ਦਿਲੋਂ ਭਾਵਕ ਹੋ ਕੇ ਕਹਿ ਰਿਹਾ ਕਿ ਹਜ਼ਾਰਾਂ ਹੀ ਸਿੱਖਾਂ ਨੇ ਕੌਮ ਲਈ ਕੁਰਬਾਨੀ ਕੀਤੀ। ਕਈਆਂ ਨੇ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ, ਬੜੀ ਵੱਡੀ ਘਾਲਣਾ, ਬੜੀ ਸੇਵਾ ਕੀਤੀ। ਪਰ ਜਿਹੜਾ ਆਦਬ ਸਤਿਕਾਰ, ਪਿਆਰ ਸਤਿਕਾਰ ਭਾਈ ਜਗਰਾਜ ਸਿੰਘ ਤੂਫਾਨ ਨੂੰ ਮਿਲਿਆ ਨਹੀਂ, ਉਹ ਬੇਮਿਸਾਲ। ਮੈਂ ਕਈ ਵਾਰ ਕਹਿਣਾ ਹੁੰਦਾ ਵੀ ਏਡੇ ਵੱਡੇ ਸੰਘਰਸ਼ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਐਕਸ਼ਨ ਸੀ ਜਿਨ੍ਹਾਂ ਦੀ ਉਹਨਾਂ ਦਿਨਾਂ ਦੇ ਵਿੱਚ ਬੜੀ ਬੱਲੇ ਬੱਲੇ ਹੋਈ ਵੀ ਕਮਾਲ ਕਰਤੀ ਫਲਾਣੇ ਸਿੰਘ ਨੇ, ਕਈ ਸਿੰਘਾਂ ਦੀ, ਕਈ ਐਕਸ਼ਨਾਂ ਦੀ। ਉਹਨਾਂ ਸਮਿਆਂ ਦੇ ਵਿੱਚ ਤਾਂ ਐ ਸੀ ਵੀ ਸਿਰੇ ਲਾਤੀ ਗਾ। ਪਰ ਅੱਜ ਉਹ ਨਵੀਂ ਪੀੜ੍ਹੀ ਨੂੰ ਚੇਤੇ ਨਹੀਂ, ਜਾਂ ਹੋਰ ਗੈਰ ਸਿੱਖਾਂ ਨੂੰ ਚੇਤੇ ਨਹੀਂ। ਜਿਵੇਂ ਐਡੇ ਵੱਡੇ ਸੰਘਰਸ਼ ਵਿੱਚ ਹਜ਼ਾਰਾਂ ਸ਼ਹਾਦਤਾਂ ਹੋਈਆਂ, ਉਹਨਾਂ ਵਿੱਚੋਂ ਜਿਹੜੇ ਗਿਣਤੀ ਦੇ ਚੇਤੇ ਰਹਿਣ ਯੋਗ ਰਹਿ ਗਏ ਐਕਸ਼ਨ ਜਾਂ ਉਹ ਹੋ ਗਏ ਸ਼ਖਸੀਅਤਾਂ, ਉਹਨਾਂ ਵਿੱਚੋਂ ਜੇ ਕਿਸੇ ਨੂੰ ਕਹੀਏ ਆਪਾਂ, ਕਈ ਇੰਦਰਾ ਕਾਂਡ ਜਾਂ ਉਸ ਕਾਂਡ ਵਾਲੇ ਸ਼ਹੀਦ ਚੇਤੇ ਆ, ਕਿਸੇ ਨੂੰ ਵੈਦਿਆ ਕਾਂਡ ਵਾਲੇ ਸ਼ਹੀਦ ਚੇਤੇ ਆ, ਕਿਸੇ ਨੂੰ ਬੇਅੰਤੇ ਵਾਲੇ, ਮਤਲਬ ਏਦਾਂ। ਪਰ ਜਿਹੜਾ ਭਾਈ ਜਗਰਾਜ ਸਿੰਘ ਤੂਫਾਨ, ਇਹ ਹਰ ਇੱਕ ਨੂੰ ਚੇਤੇ ਆ। ਜਿਸ ਤਰੀਕੇ ਨਾਲ ਉਹਨੇ ਕੌਮ ਦੀ ਸੇਵਾ ਕੀਤੀ, ਖਾਸ ਤੌਰ ਤੇ ਸਿੱਖ ਫਲਸਫੇ ਦੇ ਵਿੱਚ, ਜਿਵੇਂ ਆਪਾਂ 18ਵੀਂ ਸਦੀ ਚ ਪੜ੍ਹਦੇ ਹਾਂ ਰਾਖੀ ਪ੍ਰਥਾ, ਉਵੇਂ ਉਹਨਾਂ ਨੇ ਸ਼੍ਰੀ ਹਰਗੋਬਿੰਦਪੁਰ ਬਟਾਲੇ ਇਲਾਕੇ ਦੇ ਹਿੰਦੂ ਭਾਈਚਾਰੇ ਨੂੰ, ਜਿਹੜੀ ਫਿਲਮ ਬਣੀ ਆ ਰਣਜੀਤ ਬਾਬੇ ਨੇ ਬਣਾਈ, ਉਹਦੇ ਚ ਵੀ ਉਹ ਗੱਲ ਦਿਖਾਈ ਗਈ ਆ ਕਿ ਕਿਵੇਂ ਉੱਥੇ ਉਹ ਹਰਿਆਣੇ ਚ ਗਏ ਹੋਏ ਹਿੰਦੂਆਂ ਨੂੰ ਮੋੜ ਕੇ ਵਾਪਸ ਲਿਆ। ਜਦੋਂ ਮੈਂ ਸ਼੍ਰੀ ਹਰਗੋਬਿੰਦਪੁਰ ਦਰਸ਼ਨ ਲਾਲ ਚੋਪੜਾ ਨਾਂ ਦੇ ਹਿੰਦੂ ਨੂੰ ਮਿਲਣ ਗਿਆ, ਉਹ ਰੋਣ ਲੱਗ ਗਿਆ, ਕਹਿੰਦਾ ਤੁਹਾਨੂੰ ਸਿੱਖਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਕਿੱਡੀ ਵੱਡੀ ਸ਼ਖਸੀਅਤ ਸੀ, ਮੇਰਾ ਯਾਰ ਸੀ, ਅਸੀਂ ਆਪ ਧੀਆਂ, ਅਸੀਂ ਆਪਦੇ ਪਰਿਵਾਰ ਇੱਥੇ ਉਹਦੇ ਸਿਰ ਤੇ ਬੈਠੇ ਸੀ ਅਸੀਂ। ਸੋ ਅੱਜ ਭਾਈ ਜਿਹੜਾ ਜਗਰਾਜ ਸਿੰਘ ਤੂਫਾਨ ਆ, ਉਹਦਾ ਸ਼ਹੀਦੀ ਦਿਹਾੜਾ, ਤੇ ਅੱਜ ਜਦੋਂ ਸਾਰੇ ਸੰਸਾਰ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਉਹਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਲਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਚੇਤੇ ਕਰਦੇ ਆ, ਤਾਂ ਚੰਗਾ ਲੱਗਦਾ ਕਿ ਚਲੋ ਜੇ ਹੋਰ ਨਹੀਂ ਤਾਂ ਇਸ ਤਰੀਕੇ ਨਾਲ ਆਪਦੇ ਕੌਮੀ ਨਾਇਕਾਂ ਨੂੰ ਚੇਤੇ ਕਰਦੇ। ਨਾਲ ਫਿਰ ਸੰਘਰਸ਼ ਚੇਤੇ ਆਉਂਦਾ, ਸੰਘਰਸ਼ ਦੀਆਂ ਹੋਰ ਗੱਲਾਂ ਚੇਤੇ ਆਉਂਦੀਆਂ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇਹ ਚੇਤਾ ਹੋਣਾ ਕਿ ਅੱਜ 8 ਅਪ੍ਰੈਲ ਨੂੰ ਸਾਡੇ ਜਿਹੜੇ ਦਰਿਆਈ ਪਾਣੀ ਲੁੱਟੇ ਜਾਣ ਦਾ ਪ੍ਰੋਗਰਾਮ ਸੀਗਾ, ਜਿਹੜਾ ਕਪੂਰੀ ਨਹਿਰ ਦਾ ਮੋਰਚਾ ਜਿਹਨੂੰ ਆਪਾਂ ਕਹਿੰਦੇ ਆ, ਉਹ ਵੀ 8 ਅਪ੍ਰੈਲ ਨੂੰ ਆਈ ਸੀਗੀ 1982 ਨੂੰ। ਇੰਦਰਾ ਜਿਹੜਾ ਰਾਜਪੁਰਾ ਪਟਿਆਲਾ ਇਦੋਂ ਹਰਿਆਣੇ ਵਾਲੀ ਸਾਈਡ ਨੂੰ ਪਿੱਛੇ ਜਿਹਨੂੰ ਪਿੰਡ ਕਪੂਰੀ ਪੈਂਦਾ, ਉੱਥੇ ਸਤਲੁਜ ਦਰਿਆ ਦਾ ਪਾਣੀ ਜਮਨਾ ਦਰਿਆ 'ਚ ਪਾਉਣ ਲਈ SYL ਜਿਹੜੀ ਨਹਿਰ ਦਾ ਨੀਂਹ ਪੱਥਰ ਆ ਉਹ ਰੱਖਣਾ ਸੀ। ਉਹਦੇ ਖਿਲਾਫ ਪੰਜਾਬ ਚੋਂ, ਪੰਥ ਚੋਂ ਕਾਮਰੇਡ ਵੀ ਉਦੋਂ ਨਾਲ ਸੀ, ਬਾਅਦ 'ਚ ਤਾਂ ਭਾਵੇਂ ਉਹ ਭੱਜ ਭੁੱਜ ਗਏ, ਪਰ ਉਦੋਂ ਇਹ ਸੰਘਰਸ਼ ਜਿਹੜਾ ਸੀਗਾ 8 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਤੋਂ ਇਹੀ ਉਹ ਸੰਘਰਸ਼ ਆ ਜਿਹੜਾ ਬਾਅਦ ਵਿੱਚ ਧਰਮ ਯੁੱਧ ਮੋਰਚੇ 'ਚ ਬਦਲਿਆ। ਇਹੀ ਉਹ ਸੰਘਰਸ਼ ਆ ਜਿਹਦੇ ਅੱਗੇ ਚੱਲ ਕੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਖਾਲਿਸਤਾਨ ਵੱਲੋਂ ਤੁਰ ਗਿਆ। ਉਹ ਇਸ ਸੰਘਰਸ਼ ਨੇ ਹਥਿਆਰਬੰਦ ਲੜਾਈ ਨੂੰ
ओवरग्राउंड ते अंडरग्राउंड दोनों फ्रंटां ते लड़दे आ। अज तक ये संघर्ष जिहड़ा हैगा चल रहा। बेशक 1978 तो जां इस तो पहला भी बहुत कुछ है, पर जिहड़ा धर्म युद्ध मोर्चे का स्टार्टिंग पॉइंट बनिया वो 8 अप्रैल 1982 ਨੂੰ धर्म युद्ध मोर्चे तो दे पहला जिहड़ा ये प्रोग्राम सीगा कपूरी नहर वाला, इत्थे ये काम चलिया। सो अज जदों आपां इस 8 अप्रैल वाले दिन चर्चा कर रहे हैं कि उस दिन साडे दरियाई पानी खोहण दा, उदों साडे भाईचारे दे बहुत सारे लोकां नूं समझ नहीं सी। वो कहंदे एवें इन्ना पानी आ ते अज पंजाब दा इन्ना बुरा हाल आ कि जिहड़ा साडा दरियाई पानी आ, जिहड़ा साडा खोया गया, वो तां अलग गल आ। धरती हेठले पानी जिहड़े ने वो भी पंजाब बंजर बनदा जा रहा। पंजाब नूं बंजर बनाउण नूं, पंजाब नूं कंजर बनाउण नूं भी इत्थे अयाशी बदमाशी वाला माहौल लिआओ। जिहड़ियां साजिशां ने ओहदे आपां नूं कोई हुण लुकी छिपी गल नहीं। अज तां हालात ये ने भी पंजाब दी जिहड़ी मौजूदा सरकार आ, इहदे सामणे एक संकट खड़ा हो गया। हरियाणे नूं, राजस्थान नूं जिहड़ा पानी ये पहला दिंदे आ रहे ने, अगे वो देण जोगे नहीं है, क्योंकि पंजाब दा अगले दिनां दे विच जदों पानी की लोड़ पैनी आ गर्मियां दे विच, उदों कित्थों पानी आऊगा पंजाब कोले। सो पंजाब कोले तां आपदा पूरा पानी नहीं, ते हरियाणा जिन्ना क पानी, राजस्थान नूं जिन्ना क पानी जाना हुंदा इन्हां दिनां दे विच वो जा चुक्या। सो कुल मिला के इस मौके अज अखबारां च भी इस गल की चर्चा छिड़ी हुई आ कि बनूगा की, क्योंकि अज जिहड़ा राजस्थान दा सीएम है ਉਹਦਾ नाम भी ਉਹੀ आ ਜਿਹੜਾ हरियाणे वाला एक पंगेबाज भजन लाल, वो भजन लाल सी। ये भजन लाल शर्मा राजस्थान का मुख मंत्री अज हरी के हैड वर्कस से गेड़ा मार के गया। ते हुण जिहड़े गवांढी सूबे ने उन्हां दी टेक तां पंजाब ते आ कि सानूं पंजाब तो पानी मिलदा। ते इस मौके राजस्थान के बहुत सारे इलाकों च पानी की एडी वड्डी किल्लत आ गई आ। सीकर का इलाका, भरतपुर, करौली, उत्थे तां प्रोटेस्ट हो रहे ने, रोस प्रदर्शन चल रहे हैं। हुण राजस्थान के लोकां ने कदे ये तां सोचिया नहीं कि पंजाब दे विच दी पानी लंघ के आउंदे आ, उन्हां दा हक बनदा। पंजाब जिहड़ा हैगा सानूं किन्ना क टाइम फीड करी जाऊगा, असीं उहनूं लुट रहे हैं। ना कदे हरियाणा उल्टा अखां दिखाउंदे रहे आ, क्योंकि केंद्र की माड़ी जिहड़ी नीत सी उहदी करके पंजाब नूं तां हरेक ने शामलाट समझिया होया भी पानी लुट लो, इन्हां दे हक लुट लो। हुण तां नौकरियां भी गैर पंजाबियां नूं दित्तियां जा रहीआं। सो इत्थे हालात ये ने कि पंजाब दा जिहड़ा पाणीआं उत्ते हक सी वो तां पहले ही लुटिया गया सी, पर जिहड़ा जिन्ना क मिलदा सी उहदे नाल भी पंजाब दा दिन कढ रिहा सी। हुण राजस्थान जिहड़ा हुण तक 109% पानी लै चुकिया, पिछले सालां च 125% पानी वो वरतदा रहा। हुण 21 सितंबर 2024 तो 20 मई 2025 तक जानी कि 9% पानी जिहड़ा है वो वध वरत चुके। हुण ये तो अगे काम औखा, क्योंकि हरियाणा भी आपदा 101% पानी वरत चुके, जानी कि जिन्हां नूं मिलना सी उदों 1% वध, ते राजस्थान आपदे जिन्हां नूं मिलना सी उहदे नालों 25% ना माफ करना 9% वध पानी वरत चुके। हुण इस मसले उत्ते भाखड़ा ब्यास मैनेजमेंट बोर्ड कोले पंजाब सरकार ने आपदा इतराज दस दिता हैगा कि जी जिहड़ा साडा हक बनदा पंजाब दा ਉਹ ਤਾਂ ਆਪਦੀ ਥਾਂ ਤੇ ਆ, पर हरियाणा ਤੇ राजस्थान ਨੂੰ ਜਿੰਨਾ ਪਾਣੀ ਮਿਲਣਾ ਚਾਹੀਦਾ ਸੀ ਉਹਦੇ ਨਾਲੋਂ ਇੰਨੇ % ਉਹ ਇੰਨੇ ਫੀਸਦੀ ਵੱਧ ਪਾਣੀ ਲੈ ਜਾ ਚੁੱਕੇ ਆ। ਹੁਣ ਗਾਹਾਂ ਜਿਹੜਾ ਦਿਨ ਆ ਰਹੇ ਨੇ ਗਰਮੀਆਂ ਦੇ, ਤੇ ਗਰਮੀਆਂ ਦੇ ਵਿੱਚ ਤਾਂ ਸਾਰੇ ਥਾਂ ਤੇ ਪਾਣੀ ਦੀ ਲੋੜ ਆ। ਹੁਣ ਪੰਜਾਬ ਵਾਲੇ ਆਪਦੇ ਹਿੱਸੇ ਦਾ ਪਾਣੀ ਤਾਂ ਪਹਿਲੇ ਹੀ ਆਪਣੇ ਕੋਲ ਘੱਟ ਵਾ, ਆਪਾਂ ਆਪਦਾ ਨਹੀਂ ਸਰਦਾ, ਆਪਾਂ ਰਾਜਸਥਾਨ ਤੇ ਹਰਿਆਣੇ ਨੂੰ ਕੀ ਦੇ ਦੇਣਾ। ਸੋ ਰਾਜਸਥਾਨ ਤੇ ਹਰਿਆਣੇ ਦੇ ਵਿੱਚ इस मौके पानियां दे मसले उत्ते सहजे सहजे हौली हौली जिहड़ी लड़ाई आ वो वध रही आ, औख वध रही आ। आउण वाले दिनां दे विच इह पवाड़ा वधूगा। अज इत्थों ही अंदाजा ला लिया जावे कि पंजाब दी सरकार ने भाखड़ा ब्यास मैनेजमेंट कोल आपदा पक्ष आपदा केस पुट कर दिता है कि साडा इन्ना पानी बनदा ते साडे हिस्से दा पानी हुण सानूं दिओ। दूजे पासे राजस्थान दा सीएम अज हरी के गेड़ा मार के गया, ते इधर जिहड़ा हैगा हरियाणे वाले वो भी कुछ
ਸੋਚਣਗੇ। ਕੁੱਲ ਮਿਲਾ ਕੇ 1982 ਚ 8 ਅਪ੍ਰੈਲ ਨੂੰ ਜਿਹੜਾ ਕਪੂਰੀ ਨਹਿਰ ਦਾ ਮੋਰਚਾ, ਜਿੱਥੋਂ ਆਪਾਂ ਪਾਣੀਆਂ ਦੀ ਲੜਾਈ ਸ਼ੁਰੂ ਕੀਤੀ, ਜਿਹਦੇ ਵਿੱਚ 2 ਘਟਨਾਵਾਂ ਬੜੀਆਂ ਅਹਿਮ ਨੇ। ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਨਾ ਜੀ, ਆਪਾਂ ਲੜੇ ਤਾਂ ਪਾਣੀਆਂ ਪਿੱਛੇ ਸੀ ਕਪੂਰੀ ਨਹਿਰ ਤੋਂ, ਤੇ 1984 ਤੋਂ ਬਾਅਦ ਲੌਂਗੋਵਾਲ ਨੂੰ ਨਾਲ ਲਿਜਾ ਕੇ ਜਿਨ੍ਹਾਂ ਬਕਾਊ ਬੇਅਕਲ ਲੀਡਰਾਂ ਨੇ ਸਮਝੌਤਾ ਕੀਤਾ, ਉਹਨਾਂ ਨੇ ਕੀ ਉੱਥੇ ਨਿਬੇੜਿਆ ਬਈ ਠੀਕ ਆ ਜੀ, ਸਤਲੁਜ ਜਮਨਾ ਲਿੰਕ ਨਹਿਰ ਬਣੂਗੀ। ਤੋ SYL ਨਾ ਬਣੇ, ਇਹਦੇ ਤੋਂ ਹੀ ਤਾਂ ਆਪਾਂ ਲੜਾਈ ਸ਼ੁਰੂ ਕੀਤੀ ਸੀ। ਤੇ ਫਿਰ ਇੰਨਾ ਘਾਣ ਕਰਾਉਣ ਦਾ, ਇੰਨਾ ਦਰਬਾਰ ਸਾਹਿਬ ਦੇ ਉੱਤੇ ਜਾਂ ਦਿੱਲੀ 'ਚ ਜੋ ਕੁਝ ਹੋਇਆ, ਉਹ ਕਰਨ ਦਾ ਆਧਾਰ ਤਾਂ ਬਣਿਆ ਸੀ ਕਪੂਰੀ ਨਹਿਰ ਦਾ ਵਿਰੋਧ, SYL ਦਾ ਵਿਰੋਧ। ਤੇ ਜੇ ਉਹੀ ਮੰਨਣਾ ਸੀ ਤੇ ਫਿਰ ਐਡਾ ਵੱਡਾ ਪੁਆੜਾ ਲੌਂਗੋਵਾਲ ਨੇ ਜਾਂ ਅਕਾਲੀ ਦਲ ਨੇ ਕਿਉਂ ਖੜਾ ਕੀਤਾ? ਸੋ ਉਹ ਜਿਹੜੀ ਨਹਿਰ ਆ, ਉਹ ਸਾਰੀ ਅਕਾਲੀ ਦਲ ਦਾ ਜਿਹੜਾ ਬਰਨਾਲੇ ਵੇਲੇ ਮੁੱਖ ਮੰਤਰੀ ਸੀ ਬਰਨਾਲਾ, ਤੇ ਕੈਪਟਨ ਕਮਲਜੀਤ ਹੁਣੀ, ਕੈਪਟਨ ਅਮਰਿੰਦਰ ਸਿੰਘ ਹੁਣੀ ਉਹਦੇ ਰਾਜ ਵਿੱਚ ਸਾਰੇ ਇਹ ਇਕੱਠੇ ਸੀ। ਸੋ ਉਸ ਮੌਕੇ ਉਸ ਨਹਿਰ ਨੂੰ ਰੋਕਣ ਲਈ ਸਿੰਘਾਂ ਨੇ ਕਈ ਉਪਰਾਲੇ ਕੀਤੇ, ਕਦੇ ਨਹਿਰ ਤੋੜ ਦੇਣੀ, ਕਦੇ ਕੁਛ ਕਰ ਦੇਣਾ। ਇੱਕ ਵਾਰ 1988 ਦੇ ਬਲੈਕ ਥੰਡਰ ਤੋਂ ਬਾਅਦ ਭਾਈ ਲਾਭ ਸਿੰਘ ਦੀ ਕਮਾਂਡ ਹੇਠ ਸਿੰਘਾਂ ਨੇ ਰੋਪੜ ਇਲਾਕੇ 'ਚ ਵੀ ਐਕਸ਼ਨ ਕੀਤਾ ਸੀ। ਫੇਰ ਬਣਾ ਨਹਿਰ ਰੁਕੀ। ਆਖਰ ਬੱਬਰ ਖਾਲਸਾ ਨੇ ਇੱਕ ਮੀਟਿੰਗ ਸੱਦੀ, ਜਿਹਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਹੁਣਾਂ ਨੂੰ ਨਾਲ ਲੈ ਕੇ ਭਾਈ ਸੁਖਦੇਵ ਸਿੰਘ ਤੇ ਹੋਰ ਸਿੰਘਾਂ ਨੇ SYL ਦੇ ਹੈੱਡਕੁਆਟਰ ਦੇ ਵਿੱਚ ਫਿਰ ਐਕਸ਼ਨ ਕੀਤਾ, ਜਿਸ ਤੋਂ ਬਾਅਦ ਵਿੱਚ ਇੱਕ ਚਮਚਾ ਸੀਮੈਂਟ ਦਾ ਨਹੀਂ ਲੱਗਿਆ। ਸੋ ਜਿਹੜੇ ਆਹ ਲੰਡੂ ਲੀਡਰ ਕਹਿੰਦੇ ਹੁੰਦੇ ਆ ਵੀ ਉਹ ਜੀ ਪਾਣੀਆਂ ਦਾ ਰਾਖਾ ਕੈਪਟਨ ਆ, ਕੋਈ ਕਹਿੰਦਾ ਜੀ ਪਾਣੀਆਂ ਦਾ ਰਾਖਾ ਬਾਦਲ ਆ, ਅਸਲ ਵਿੱਚ ਅਸਲੀ ਜਿਹੜਾ ਕੰਮ ਆ ਉਹ ਪੰਜਾਬ ਦੇ ਸਿੰਘਾਂ ਨੇ ਪਾਣੀ ਦੀ ਲੜਾਈ ਲੜੀ ਆ, ਨੌਜਵਾਨਾਂ ਨੇ। ਪਾਣੀ ਜਿਹੜਾ ਹੈਗਾ ਉਸ ਦਿਨ ਤੋਂ ਬਾਅਦ ਉਧਰ ਨੂੰ ਜਿਹੜੀ ਨਹਿਰ ਆ ਉਹ ਰੁਕੀ। ਹੁਣ ਉਸ ਤੋਂ ਜਿਹੜਾ ਅੱਜ ਦਾ ਮਾਹੌਲ ਆ, ਉਹਦੇ ਵਿੱਚ ਨਹਿਰ ਦਾ ਤਾਂ ਮਸਲਾ ਹੁਣ ਪਿੱਛੇ ਆ, ਪਰ ਸਾਡੇ ਜਿਹੜੇ ਪਾਣੀ ਸਾਡੇ ਕੋਲ ਸੀਗੇ, ਜਿਹਦੇ ਚੋਂ ਆਪਾਂ ਹਰਿਆਣਾ, ਰਾਜਸਥਾਨ ਤੇ ਪੰਜਾਬ ਜਿਸ ਪੂਲ ਚੋਂ ਪਾਣੀ ਵਰਤਦੇ ਸੀ, ਉੱਥੇ ਪ੍ਰੋਬਲਮ ਹੁਣ ਅਗਲੇ ਦਿਨਾਂ 'ਚ ਆ ਗਈ ਆ। ਤੇ ਸਾਡੇ ਲਈ ਸ਼ਰਮ ਦੀ ਗੱਲ ਆ ਕਿ ਅਸੀਂ ਇਹ ਕਹਿ ਕੇ, ਜਦੋਂ ਉਹ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਲੇ ਪੰਜਾਬ ਦੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਜਿਹੜਾ ਸੀ ਬਣਿਆ ਸੀ, ਉਦੋਂ ਕਹਿਤਾ ਵੀ ਜਿੰਨਾ ਪਾਣੀ ਰਾਜਸਥਾਨ ਨੂੰ ਤੇ ਜਾਂਦਾ ਨਾ ਜੀ, ਉਹ ਚੰਗੇ ਗਵਾਂਢੀ ਕਰਕੇ ਅਸੀਂ ਦਿੰਦੇ ਰਵਾਂਗੇ। ਇਹ ਚੰਗੇ ਗਵਾਂਢੀ ਬਣ ਕੇ ਆਪਦੇ ਆਪ ਨੂੰ ਲਟਾਈ ਗਏ ਤੇ ਅੱਜ ਅਗਲੇ ਅੱਖਾਂ ਕੱਢਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਭਚੀਕੜ ਪੈਣਾ, ਤੇ ਇਹ ਗੱਲ ਬੜੀ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਆ। ਐਡਾ ਘਾਣ ਕਰਾ ਕੇ, ਇੰਨੇ ਸਿੰਘਾਂ ਦਾ ਸ਼ਹੀਦੀਆਂ ਕਰਾ ਕੇ ਜੇ ਫੇਰ ਵੀ ਪਾਣੀ ਲਟਾਉਣੇ ਆ, ਤਾਂ ਫਿਰ ਸਾਡੇ ਵਰਗਾ ਤਾਂ ਮਾੜਾ ਕੋਈ ਬੰਦਾ ਹੀ ਨਹੀਂ। ਖੈਰ, ਪੁਲਿਸ ਦੇ ਮਹਿਕਮੇ ਦੀਆਂ ਕਈ ਚਰਚਾਵਾਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਮੋਗਾ ਸੈਕਸ ਸਕੈਂਡਲ 'ਚ ਸਜ਼ਾਵਾਂ ਹੋਈਆਂ ਨੇ। ਇਹ ਵੀ ਚਰਚਾ ਹੋ ਰਹੀ ਆ ਕਿ ਅਮਨਦੀਪ ਨਾਂ ਦੀ ਪੁਲਿਸ ਦੀ ਮੁਲਾਜ਼ਮ ਕੁੜੀ ਜਿਹੜੀ ਆ ਉਹ ਚਿੱਟੇ ਦੇ ਕੇਸ 'ਚ ਫੜੀ ਗਈ ਆ। ਅੱਜ ਇੱਕ ਖੁਫੀਆ ਮਹਿਕਮੇ ਦੇ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਲਾ ਲਓ ਅੰਮ੍ਰਿਤਸਰ ਚੋਂ, ਉਹਦੇ ਬਾਰੇ ਪਤਾ ਲੱਗਿਆ ਵੀ ਉਹ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਹੋ ਗਿਆ। ਅੱਜ ਇੱਕ ਬਟਾਲੇ ਤੋਂ ASI ਹੁਣ ਦੁਪਹਿਰੋਂ ਖਬਰ ਆਈ ਆ ਵੀ ਸਸਪੈਂਡ ਕਰ ਦਿੱਤਾ ਗਿਆ, ਕਿਉਂਕਿ ਉਹਦੀ ਵੀਡੀਓ ਬੜੀ ਹੌਲਨਾਕ ਜੀ ਆ, ਜਿਹਦੇ ਵਿੱਚ ਉਹ ਬੱਸ ਸਟੈਂਡ ਤੇ ਆ ਸ਼ਾਇਦ ਲੱਗਦਾ, ਜਿਹਦੇ ਵਿੱਚ ਇੱਕ ਬੱਚੇ ਨੂੰ, ਨੌਜਵਾਨ ਨੂੰ, ਤੇ ਉਹਦੇ ਨਾਲ ਉਹਦੀ ਜਿਹੜੀ ਔਰਤ ਖੜੀ ਆ ਬੀਬੀ, ਉਹਨਾਂ ਨੂੰ ਬੜੀ ਬੇਰਹਿਮੀ ਨਾਲ ਕੁੱਟ ਕਟਾਪਾ ਕੀਤਾ। ਸੋ ਪੁਲਿਸ ਜਿਹੜੀ ਆ ਉਹ ਬੇਲਗਾਮ ਹੋਈ ਫਿਰਦੀ ਆ, ਤੇ ਜਿਹੜਾ ਕੰਮ ਕਰਨਾ ਉਧਰ ਨੂੰ ਉਹ ਜਾਂਦੇ ਨਹੀਂ। ਕਿੰਨੇ ਲੰਮੇ ਅਰਸੇ ਤੋਂ ਇੱਕ ਪਾਦਰੀ ਸੀਗਾ ਜਸ਼ਨ ਗਿੱਲ, ਉਹਦੇ ਉੱਤੇ ਮੁਕੱਦਮੇ ਦਰਜ ਸੀਗੇ ਤੇ ਉਹਨੂੰ ਹੁਣ ਤੱਕ ਦਾ ਫੜਿਆ ਨਹੀਂ। ਹੁਣ ਜਦੋਂ ਰਫੜ ਰੌਲਾ ਪੈ ਗਿਆ, ਕਿਉਂਕਿ ਆ ਬਜਿੰਦਰ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਪਤਾ ਨਹੀਂ ਇਹਨਾਂ ਦੀਆਂ ਸ਼ਕਤੀਆਂ ਜਾਂ ਕਿੱਧਰ ਗਈਆਂ। ਜਿਹੜਾ ਕਹਿੰਦੇ ਸੀ ਮੁਰਦਾ ਜਿਉਂਦਾ ਕਰ ਦਿੰਨੇ ਆ, ਅਸੀਂ ਤਾਂ ਜੀ ਐਂ ਕਰ ਦਿੰਨੇ ਆ, ਉਹ ਸਾਰੀਆਂ ਸ਼ਕਤੀਆਂ ਪਤਾ ਨਹੀਂ ਕਿਹੜੇ ਖੂਹ ਖਾਤੇ ਡਿੱਗ ਪਈਆਂ। ਤੇ ਲੋਕ ਤਾਂ ਡੀਕਦੇ ਨੇ ਵੀ ਪਤਾ ਨਹੀਂ ਕਦੋਂ ਜੇਲ੍ਹ ਦੀਆਂ ਸਲਾਖਾਂ ਤੜ ਕਰਕੇ ਟੁੱਟ ਜਾਣੀਆਂ ਤੇ ਬਜਿੰਦਰ ਇੱਥੇ ਆ ਕੇ ਆਪਦੇ ਡੇਰੇ 'ਚ ਬਹਿ ਜੂ। ਤੇ ਆ ਜਿਹੜਾ ਦੂਜਾ ਜਸ਼ਨ ਗਿੱਲ ਆ, ਹੁਣ ਉਹਦੀ ਅੱਜ 2 ਖਬਰਾਂ ਆਈਆਂ ਉਹਦੇ ਮੁਤਲਕ, ਜਾਪ ਤਾਂ ਹਜੇ ਉਹ ਭਗੌੜਾ ਹੀ ਆ। ਇੱਕ ਉਹਦੀ ਭੈਣ ਸੀ ਜਿਹੜੀ ਮੰਡੀ ਖਰੜ ਤੋਂ ਗ੍ਰਿਫਤਾਰ ਕੀਤੀ ਗਈ ਆ, ਮੋਹਾਲੀ ਇਲਾਕੇ ਚੋਂ। ਦੂਸਰਾ ਜਿਹੜਾ ਉਹਦਾ ਭਰਾ ਵਾ ਉਹ ਜੰਮੂ ਤੋਂ ਗ੍ਰਿਫਤਾਰ ਕੀਤਾ ਜਸ਼ਨ ਗਿੱਲ ਦਾ। ਤੇ ਇਹ BCA ਦੀ ਵਿਦਿਆਰਥਣ ਸੀ। ਉਸ ਬੱਚੀ ਨਾਲ ਜਬਰ ਜਨਾਹ ਜਿਹੜਾ ਸੀ ਉਹਦਾ ਇਹ ਕੇਸ ਆ। ਤੇ ਅੱਜ ਸਾਰਾ ਦਿਨ ਇਸ ਮਾਮਲੇ ਉੱਤੇ ਪੁਲਿਸ ਵੱਲੋਂ ਆਉਂਦਾ ਰਿਹਾ। ਸੋ ਕਿਤੇ ਤਾਂ ਇਹ ਦਿਖ ਰਿਹਾ ਕਿ ਪੁਲਿਸ ਬੜੀ ਤੇਜ਼ੀ ਨਾਲ ਗ੍ਰਿਫਤਾਰੀਆਂ ਕਰ ਰਹੀ ਆ, ਭੱਜ ਨਸ ਹੋ ਰਹੀ ਆ। ਦੂਜੇ ਪਾਸੇ ਇਹ ਵੀ ਆ ਬਈ
ਜਿਹੜੇ ਨਸ਼ੇ ਦੇ ਮਾਮਲੇ 'ਚ ਆ ਪੁਲਿਸ ਵਾਲੇ ਬੜੀ ਵੱਡੀ ਗਿਣਤੀ ਵਿੱਚ ਲਿਖਤ ਪਾਏ ਜਾ ਰਹੇ ਨੇ, ਉਹਨਾਂ ਕੋਲੋਂ ਸਮਾਨ ਜਿਹੜਾ ਫੜਿਆ ਜਾ ਰਿਹਾ। ਅੱਜ ਹੁਸ਼ਿਆਰਪੁਰ ਦੇ ਵਿੱਚ ਸਿੱਖ ਜਥੇਬੰਦੀਆਂ ਨੇ SSP ਨੂੰ ਲਿਖਤੀ ਤੌਰ ਦੇ ਉੱਤੇ ਰੋਬਨ ਸੰਪਲਾ ਦੇ ਖਿਲਾਫ ਸ਼ਿਕਾਇਤ ਦਿੱਤੀ ਆ। ਪਿਛਲੇ ਦਿਨੀ ਸਿੱਖਸ ਫਾਰ ਜਸਟਿਸ ਦੇ ਵੱਲੋਂ ਇੱਥੇ ਪੰਜਾਬ ਦੇ ਵਿੱਚ ਕੁਝ ਐਕਸ਼ਨ ਕਰਵਾਏ ਗਏ, ਜਿਹਦੇ ਵਿੱਚ ਡਾਕਟਰ ਅੰਬੇਦਕਰ ਦੇ ਸਟੈਚੂ ਨੂੰ ਉਹਦੇ ਬਾਹਰ ਲੱਗੇ ਸ਼ੀਸ਼ੇ ਉੱਤੇ ਕੁਝ ਗੱਲਾਂ ਲਿਖੀਆਂ। ਉਦੋਂ ਬਾਅਦ ਵਿੱਚ ਇੱਥੇ ਪ੍ਰੋਟੈਸਟ ਹੋਏ, ਰੋਸ ਵਿਖਾਵੇ ਹੋਏ, ਜਿਹਦੇ ਵਿੱਚ ਜਿਹੜਾ ਆਪਣੇ ਗੁਰਪਤਵੰਤ ਸਿੰਘ ਪੰਨੂ, ਐਡਵੋਕੇਟ ਗੁਰਪਤਵੰਤ ਸਿੰਘ ਪੰਨੂ, ਇਹਨਾਂ ਦੇ ਪੋਸਟਰ ਜਾਂ ਇਹਨਾਂ ਦੇ ਪੁਤਲੇ ਦੀ ਜਦੋਂ ਕੀਤੀ ਉਹਨਾਂ ਨੇ, ਤਾਂ ਉਹ ਤੋਂ ਖੰਡੇ ਦੀ ਬੇਇੱਜ਼ਤੀ ਜਿਹੜੀ ਆ, ਬੇਅਦਬੀ ਆ, ਉਹ ਜਾਣ ਕੇ ਕੀਤੀ। ਤੇ ਰੋਬਨ ਸੰਪਲਾ ਇਸ ਗੱਲ ਦਾ ਮੁੱਖ ਦੋਸ਼ੀ ਮੰਨ ਕੇ ਉਹਦੇ ਖਿਲਾਫ ਸਿੱਖ ਜਥੇਬੰਦੀਆਂ ਕਾਫੀ ਰੋਹ ਵਿੱਚ ਨੇ ਕਿ ਨਾ ਤਾਂ ਕਿਉਂਕਿ ਹਰੇਕ ਦੇ ਆਪੋ ਆਪਣੇ ਵਿਚਾਰ ਨੇ। ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨਹੀਂ ਇਸ ਗੱਲ ਨਾਲ ਸਹਿਮਤ ਜਿਸ ਤਰੀਕੇ ਨਾਲ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਤੇ ਉਹਨਾਂ ਦੀ ਜਥੇਬੰਦੀ ਨੇ ਡਾਕਟਰ ਅੰਬੇਦਕਰ ਨੂੰ ਜਾਂ ਉਹਨਾਂ ਦੇ ਵਿਚਾਰਾਂ ਨੂੰ ਟਾਰਗੇਟ ਕੀਤਾ। ਚਲੋ ਹਰੇਕ ਦੇ ਆਪੋ ਆਪਣੇ ਵਿਚਾਰ ਨੇ। ਹੁਣ ਇਹ ਤਾਂ ਜਿਨ੍ਹਾਂ ਨੇ ਉਹ ਕੀਤਾ ਉਹਨਾਂ ਦੀ ਆਪਦੀ ਕੋਈ ਸੋਚ ਆ, ਤੇ ਜਿਹੜੇ ਇਹ ਕਹਿ ਰਹੇ ਨੇ ਕਿ ਭਾਈ ਠੀਕ ਆ, ਜਿਹੜਾ ਆਪਾਂ ਇਸ ਮੁਲਕ ਵਿੱਚ ਸੈਟੀਸਫਾਈ ਨਹੀਂ ਹੈਗੇ, ਆਪਾਂ ਇਹ ਤੋਂ ਆਜ਼ਾਦੀ ਭਾਲਦੇ ਆ, ਪਰ ਇਹ ਜਿਹੜਾ ਅੰਬੇਦਕਰ ਨੂੰ ਮੰਨਦਾ ਲਾਣਾ, ਜਿਹੜੇ ਅੰਬੇਦਕਰਵਾਦੀ ਜਾਂ ਦਲਿਤ ਵਰਗ ਵਾ, ਇਹ ਤਾਂ ਆਪ ਉਸ ਬ੍ਰਾਹਮਣਵਾਦ ਤੋਂ ਦੁਖੀ ਆ ਜਿੱਤੋਂ ਆਪਾਂ ਆਜ਼ਾਦੀ ਭਾਲਦੇ ਆ। ਸੋ ਕੁੱਲ ਮਿਲਾ ਕੇ ਇਹ ਜਿਹੜਾ ਮਾਹੌਲ ਆ, ਹੁਣ ਰੋਬਨ ਸੰਪਲਾ ਦੇ ਖਿਲਾਫ ਸਿੱਖ ਜਥੇਬੰਦੀਆਂ ਹੋਈਆਂ ਫਿਰਦੀਆਂ ਨੇ ਕਿ ਇਹਨੂੰ ਗ੍ਰਿਫਤਾਰ ਕਰੋ। ਇਹਨੇ ਗੁਰਪਤਵੰਤ ਸਿੰਘ ਪੰਨੂ ਦੇ ਸਿਰ ਦੇ ਉੱਤੇ ਜਿਹੜਾ ਉਹ ਬੰਨਿਆ ਹੋਇਆ ਸੀ, ਉੱਤੇ ਖੰਡੇ ਕਿਰਪਾਨ ਦੀ ਜਾਣ ਕੇ ਬੇਇੱਜ਼ਤੀ ਕੀਤੀ ਆ। ਸੋ ਇੱਕ ਨਵੇਂ ਤਰੀਕੇ ਦੀ ਕੰਟਰੋਵਰਸੀ ਜਿਹੜੀ ਆ ਉਹ ਛਿੜ ਪਈ ਹੈ। ਦੂਜੇ ਪਾਸੇ ਅੱਜ ਜਿਹੜੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ, ਉਹਨਾਂ ਨੇ ਇੱਕ ਪੰਥ ਸੇਵਕ ਜਥਾ ਬਣਾਇਆ ਹੋਇਆ, ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਬਹੁਤ ਸਾਰਿਆਂ ਨੇ, ਉਹਨਾਂ ਨੇ ਵੀ ਇੱਕ ਸਟੇਟਮੈਂਟ ਦੇ ਕੇ ਇਸ ਮਸਲੇ ਉੱਤੇ ਆਪਦੀ ਰਾਏ ਜਿਹੜੀ ਆ, ਆਪਦਾ ਵਿਚਾਰ ਆ, ਉਹ ਦਿੱਤਾ ਹੈ। ਤੇ ਉਹਨਾਂ ਨੇ ਵੀ ਇਸ ਗੱਲ ਨੂੰ ਮੰਦਭਾਗਾ ਹੀ ਕਿਹਾ ਕਿ ਡਾਕਟਰ ਅੰਬੇਦਕਰ ਦਾ ਸਤਿਕਾਰ ਜਿਹੜਾ ਹੈਗਾ, ਜਿਹੜੇ ਭਾਈਚਾਰੇ ਵਾਲੇ ਕਰਦੇ ਨੇ ਉਹਨਾਂ ਦੇ ਕਰਕੇ, ਕਿਉਂਕਿ ਉਹਨੇ ਕਹਿੰਦੇ ਆ ਵੀ ਨਿਮਾਣੇ ਵਰਗ ਨੂੰ ਉੱਚਾ ਚੁੱਕਣ ਲਈ ਤੇ ਡਾਕਟਰ ਅੰਬੇਦਕਰ ਦੇ ਨਾਲ ਸਾਡੀ ਇੱਕ ਸਾਂਝ ਬਣਦੀ ਆ ਵੀ ਉਹ ਵੀ ਦੱਬੇ ਕੁਚਲੇ ਲੋਕਾਂ ਦਾ ਭਲਾ ਕਰਦਾ ਸੀ। ਇਹ ਹੁਣ ਗੱਲਾਂ ਆਪਦੀ ਥਾਂ ਤੇ ਆ, ਪਰ ਸਾਡੇ ਜਿੱਥੋਂ ਤੱਕ ਮੇਰੇ ਨਿੱਜੀ ਵਿਚਾਰ ਨੇ, ਮੈਂ ਆਪ ਇਸ ਗੱਲ ਨੂੰ ਮੰਨਦਾ ਹਾਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਜਦੋਂ ਤੁਸੀਂ ਇਹ ਜਚਾਓਗੇ ਕਿ ਜੀ ਉਹ ਤਾਂ ਜਿਵੇਂ ਇਹ ਕਰਦੇ ਆ ਬੰਦੇ ਬਈ ਉਹਨੇ ਜੀ ਸੰਵਿਧਾਨ ਲਿਖਿਆ, ਫਿਰ ਜਿਹੜੇ ਸੰਵਿਧਾਨ ਤੋਂ ਦੁਖੀ ਨੇ ਉਹਨਾਂ ਨੇ ਤਾਂ ਫਿਰ ਮਾੜਾ ਚੰਗਾ ਡਾਕਟਰ ਅੰਬੇਦਕਰ ਨੂੰ ਕਹਿਣਾ ਹੀ ਹੈ। ਜਾਂ ਤਾਂ ਸੱਚ ਬੋਲੋ ਬਈ ਇਸ ਸੰਵਿਧਾਨ ਨੂੰ ਲਿਖਣ ਦੇ ਵਿੱਚ ਜਾਂ ਇਹਨੂੰ ਤਿਆਰ ਕਰਨ ਦੇ ਵਿੱਚ ਇੱਕ ਬੜੀ ਵੱਡੀ ਟੀਮ ਸੀ ਜਿਹਦੇ ਵਿੱਚ ਅੰਬੇਦਕਰ ਵੀ ਸੀ, ਫਿਰ ਤਾਂ ਉਹ ਸਾਰਿਆਂ ਤੇ ਗੁੱਸਾ ਨਿਕਲੇ। ਹੁਣ ਜਦੋਂ ਬੱਲੇ ਬੱਲੇ ਤੁਸੀਂ ਡਾਕਟਰ ਅੰਬੇਦਕਰ ਦੀ ਕਰੋ ਤੇ ਮੁੜ ਕੇ ਜਿਹੜਾ ਸੰਵਿਧਾਨ ਤੋਂ ਦੁਖੀ ਆ ਉਹਨੇ ਫਿਰ ਡਾਕਟਰ ਅੰਬੇਦਕਰ ਨੂੰ ਟਾਰਗੇਟ ਕਰਨਾ ਹੀ ਹੈ। ਤੇ ਇਸ ਸੰਵਿਧਾਨ ਦੇ ਖਿਲਾਫ ਤਾਂ ਲੋਕ ਦੁਖੀ ਨੇ ਪੂਰੇ ਇਹਦੇ ਤੋਂ, ਤੇ ਇਹ ਸਾਰੀ ਗੱਲ ਦੇ ਵਿੱਚ ਇਹ ਕਹਿਣਾ ਕਿ ਜੀ ਉਹਨੂੰ ਕੋਈ ਕੁਝ ਕਵੇ ਹੀ ਨਾ। ਹੁਣ ਇੱਥੇ ਜਿਹੜਾ ਲੋਕ ਗਾਂਧੀ ਤੋਂ ਦੁਖੀ ਆ, ਜਿਹੜੇ ਨਹਿਰੂ ਤੋਂ ਦੁਖੀ ਆ, ਉਹਨਾਂ ਦੇ ਵੀ ਅਗਲੇ ਕਹਿੰਦੇ ਹੀ ਨੇ ਕਹਿਣ ਵਾਲੀ ਗੱਲ। ਪਰ ਸਾਡੇ ਭਾਈਚਾਰੇ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਆਪਾਂ ਲੋਕਾਂ ਨੂੰ ਨਾਲ ਸਹਿਮਤ ਕਰਨਾ, ਜੋੜਨਾ। ਆਪਾਂ ਨੂੰ ਇਹ ਨਹੀਂ ਚਾਹੀਦਾ ਕਿ ਹਰੇਕ ਬੰਦੇ ਨੂੰ ਆਪਾਂ ਵਿਰੋਧੀ ਤੇ ਦੁਸ਼ਮਣ ਬਣਾਈਏ। ਸਾਡੇ ਨਾਲ ਬਹੁਤ ਸਾਰੇ ਬੰਦਿਆਂ ਦੀ ਸਾਂਝ ਹੋਣੀ ਚਾਹੀਦੀ ਹੈ, ਨਾ ਕਿ ਸਾਡੇ ਬਹੁਤ ਸਾਰੇ ਬੰਦਿਆਂ ਨਾਲ ਵਿਰੋਧ ਹੋਣੇ ਚਾਹੀਦੇ। ਮਤਲਬ ਜੇਕਰ ਕਿਸੇ ਹੋਰ ਨਾਲ, ਹੋਰ ਧਿਰ ਜਾਂ ਧੜੇ ਨਾਲ ਸਾਡੇ 70-80% ਤੱਕ ਸਾਂਝ ਆ ਤੇ 30-35% ਤੱਕ ਸਾਡੀ ਉਹਨਾਂ ਨਾਲ ਸੁਰ ਨਹੀਂ ਰਲਦੀ, ਤਾਂ ਅਸੀਂ ਥੋੜਾ ਜਿਹਾ ਸੋਚ ਲਿਆ ਕਰੀਏ ਕਿ ਇਹਨਾਂ ਨੂੰ ਨਾਲ ਲੈ ਕੇ ਚੱਲਣਾ। ਸੋ ਬੜੇ ਸਾਨੂੰ ਹਿਸਾਬ ਕਿਤਾਬ ਦੇ ਨਾਲ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਤੋਰਨਾ ਚਾਹੀਦਾ। ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਫਿਲਮਾਂ ਦਾ ਵਿਸ਼ਾ ਹੀ ਲੈ ਲਓ। ਹੁਣ ਮਲਿਆਲਮ ਇੱਕ ਫਿਲਮ ਆ, ਅੰਪੂਰਨਾ ਕੁਛ ਏਦਾਂ ਦਾ ਨਾਂ ਆ ਉਹਦਾ ਰੌਲਾ ਪਿਆ ਹੋਇਆ, ਸਾਰੇ ਭਾਰਤ ਦਾ ਭਗਮਾ ਬ੍ਰਿਗੇਡ ਉਹਦੇ ਦੁਆਲੇ ਹੋਇਆ ਵੀ ਇਹਨੂੰ ਜੀ ਬੰਦ ਕਰੋ। ਉਹਦੇ ਉੱਤੇ 140 ਪਤਾ ਨਹੀਂ ਕੱਟ ਵੀ ਲਾਤੇ ਫਿਲਮ ਤੇ। ਉਹ ਹੈਗਾ ਵੀ ਗੁਜਰਾਤ ਵਾਲੇ ਜਿਹੜਾ ਸਿੱਖਾਂ ਆਪਣੇ ਦੰਗੇ ਹੋਏ ਸੀ, ਉਹ ਦੰਗਿਆਂ ਤੋਂ ਪ੍ਰੇਰਨਾ
ਜਾਂ ਉਹਦੇ ਆਧਾਰ ਤੇ ਅੱਗੇ ਫਿਲਮ ਦੀ ਕਹਾਣੀ ਆ, ਜਿਹਦੇ ਵਿੱਚ ਜਿਹੜਾ ਪੀੜਤ ਆ ਬੰਦਾ ਉਸ ਦੰਗਿਆਂ ਤੋਂ, ਉਹ ਫਿਰ ਬਾਅਦ ਵਿੱਚ ਮਿਲੀਟੈਂਸੀ ਵਿੱਚ ਚਲੇ ਜਾਂਦਾ ਤੇ ਹਥਿਆਰਬੰਦ ਸੰਘਰਸ਼ ਲੜ ਕੇ ਫਿਰ ਉਹ ਸਾਰੀ ਗੱਲ ਹੁੰਦੀ। ਹੁਣ ਇਹ ਪਿੱਟਦੇ ਨੇ ਕਿ ਜੀ ਇਹ ਤਾਂ ਦੇਸ਼ ਖਿਲਾਫ ਜੰਗ ਛੇੜਨ ਦੀ ਗੱਲ ਹੈ, ਇਹ ਤਾਂ ਜੀ ਤੁਸੀਂ ਕਹਿੰਦੇ ਹੋ ਵੀ ਜਿਹੜੇ ਹਿੰਦੂ ਨੇ ਵੀ ਉਹ ਮਾੜੇ ਨੇ, ਉਹਨਾਂ ਨੂੰ ਮਾਰ ਦਿਓ, ਇਦਾਂ ਦੀਆਂ ਕੁਝ ਗੱਲਾਂ। ਉਹਦੇ ਨਾਲ ਭਾਜਪਾ ਦਾ ਖਾਸ ਤੌਰ ਤੇ ਭਗਵੇਂ ਬ੍ਰਿਗੇਡ ਦਾ ਪੂਰਾ ਜ਼ੋਰ ਲੱਗਿਆ ਹੋਇਆ, ਪਰ ਉਹ ਫਿਲਮ ਜਿਹੜੀ ਆ ਬੜੀ ਕਮਾਈਆਂ ਕਰ ਰਹੀ ਹੈ। ਇਹੀ ਲੌਂਗ ਲਾਣਾ ਪਿੱਛੇ ਜੇ ਛਾਵਾ ਫਿਲਮ ਜਦੋਂ ਆਈ ਸੀ, ਉਹਦੀ ਹਮਾਇਤ ਵਿੱਚ ਭੂਤ ਭੰਗੜਾ ਪਾਈ ਜਾਂਦੇ ਸੀ। ਹੁਣ ਉਹ ਕਹਿੰਦੇ ਨੇ ਜੀ ਆਰਗੇਨਾਈਜ਼ਰ ਜਿਹੜਾ RSS ਦਾ ਪਰਚਾ ਜਿੱਦਣ ਉਹਦੇ 'ਚ ਇਸ ਮਲਿਆਲਮ ਫਿਲਮ ਦੇ ਖਿਲਾਫ ਛਪਿਆ ਨਾ, ਮੈਂ ਆਪ ਸੋਚਦਾ ਸੀ ਵੀ ਸਾਡੇ ਇੱਥੇ ਜਦੋਂ ਬਣਾਉਂਦੇ ਆ, ਚਾਹੇ ਉਹ ਫਿਲਮਾਂ ਅਕਾਲ ਆਈ ਆ ਜਾਂ ਹੁਣ ਇੱਕ ਉਹ ਅਕਸ਼ੇ ਜਿਹੜਾ ਕੁਮਾਰ ਆ ਉਹਨੇ ਸਰਦਾਰ ਹਰੀ ਸਿੰਘ ਨਲੂਏ ਤੇ, ਵੀ ਇਹ ਸਾਰੇ ਸਾਡੇ ਸਿੱਖ ਇਤਿਹਾਸ ਦਾ ਕਿਤੇ ਰਾਸ਼ਟਰੀਕਰਨ ਨਾ ਕਰਦੇ, ਕਿਉਂਕਿ ਜਿਵੇਂ ਅੱਜ ਸਾਰਾ ਹਿੰਦੂ ਤਵੀ ਲਾਣਾ ਉਸ ਮਲਿਆਲਮ ਫਿਲਮ ਦੇ ਖਿਲਾਫ ਡਟਿਆ ਹੋਇਆ, ਜੇ ਤਾਂ ਇਹ ਲਾਣਾ ਚੁੱਪ ਰਵੇ ਜਾਂ ਇਹ ਲਾਣਾ ਕਿਸੇ ਫਿਲਮ ਦੀ ਹਮਾਇਤ ਵਿੱਚ ਹੋਵੇ, ਤਾਂ ਸਮਝੋ ਵੀ ਸਾਡੇ ਲਈ ਉਹ ਖਤਰੇ ਦੀ ਘੰਟੀ, ਕਿਉਂਕਿ ਇਹ ਲੋਕ ਹਮੇਸ਼ਾ ਸਾਡੇ ਖਿਲਾਫ ਚੱਲਦੇ ਆ। ਪਤਾ ਨਹੀਂ ਸਾਡੇ ਲਾਣੇ ਨੂੰ, ਸਾਡੇ ਭਾਈਚਾਰੇ ਨੂੰ ਕਦੋਂ ਇਹੋ ਜਿਹੀਆਂ ਆਦਤਾਂ ਪੈਣਗੀਆਂ ਕਿ ਫਿਲਮਾਂ ਰਾਹੀਂ ਜਿਵੇਂ ਮਲਿਆਲਮ, ਇਹ ਉਹ ਆਪਦੀ ਬੋਲੀ, ਆਪਦੇ ਧਰਮ, ਆਪਦੇ ਸੱਭਿਆਚਾਰ ਨੂੰ, ਆਪਦੇ ਹਿੱਤਾਂ ਨੂੰ ਪੂਰਾ ਪ੍ਰੋਟੈਕਟ ਕਰਦੇ ਹੋ। ਉੱਥੋਂ ਦੀ ਸਾਰੀ ਜਿਹੜੀ ਪੋਲੀਟੀਕਲ ਕਲਾਸ ਆ ਉਹ ਵੀ ਉਹਦੇ ਨਾਲ ਖੜਦੀ ਹੈ। ਸਾਡੇ ਜਿਵੇਂ ਸਾਡਾ ਹੱਕ ਫਿਲਮ ਆਈ ਸੀ, ਉਹਦੀ ਹਮਾਇਤ ਵਿੱਚ ਸਾਰਾ ਕੌਮ ਦਾ ਜ਼ੋਰ ਲੱਗਿਆ ਸੀ, ਉਵੇਂ ਇਸ ਟਾਈਮ ਉਸ ਫਿਲਮ ਦੀ ਜਿਹੜੀ ਹੈਗੀ ਆ ਉਹ ਗੱਲ ਚੱਲ ਰਹੀ ਆ। ਤੇ ਸਾਡੇ ਭਾਈਚਾਰੇ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਦੋਂ ਅਕਸ਼ੇ ਕੁਮਾਰ ਵਰਗਿਆਂ ਨੂੰ ਤੁਸੀਂ ਖੁੱਲ੍ਹ ਦਿਓਗੇ, ਵੈਸੇ ਤਾਂ ਇਸ ਟਾਈਮ 100 ਤੋਂ ਉੱਪਰ ਸਾਬਤ ਸੂਰਤ ਸਿੱਖ ਨੌਜਵਾਨ ਜਿਹੜੇ ਆ ਉਹ ਫਿਲਮੀ ਲਾਈਨ 'ਚ ਹੈਗੇ ਆ, ਉਹ ਇਸੇ ਕਰਕੇ ਸਾਬਤ ਸੂਰਤ ਹੋ ਕੇ ਬੈਠੇ ਨੇ ਵੀ ਜਿਹੜੇ ਸਿੱਖ ਕਿਰਦਾਰ ਨਿਭਾਉਣੇ ਆ ਉਹ ਸਾਨੂੰ ਮਿਲਣ। ਪਰ ਜੇਕਰ ਸਰਦਾਰ ਹਰੀ ਸਿੰਘ ਨਲੂਏ ਵਰਗਾ ਕਿਰਦਾਰ ਨਿਭਾਉਣ ਲਈ ਵੀ ਘੋਣ ਮੋਨ ਬੰਦਾ, ਜਿਹਨੇ ਪਤਾ ਨਹੀਂ ਕਿਹੜੇ ਕਿਹੜੇ ਰੋਲ ਕਰਨੇ ਆ, ਕਿਹੜੇ ਕਿਹੜੇ ਨਸ਼ੇ ਪੱਤੇ ਦੀ ਐਡ ਵੀ ਕਰ ਦੇਣੀ ਆ, ਅਕਸ਼ੇ ਉਹਦੇ ਦਾੜੀ ਮੁੱਛਾਂ ਨਕਲੀ ਲਾ ਕੇ ਜੇ ਉਹਨਾਂ ਤੋਂ ਹੀ ਸਾਰੀ ਜਾਣਾ, ਫਿਰ ਆਹ ਮੁੰਡੇ ਜਿਹੜੇ ਆਪਣੇ ਰੱਖੀ ਫਿਰਦੇ ਆ ਸਾਬਤ ਸੂਰਤ ਵੀ ਅਸੀਂ ਕਲਾਕਾਰ ਆ ਚਾਹੇ, ਪਰ ਅਸੀਂ ਫਿਰ ਇਹਨਾਂ ਨੂੰ ਵੀ ਲੱਗੂਗਾ ਵੀ ਦਾੜਾ ਕੇਸ ਰੱਖਣ ਦੀ ਲੋੜ ਹੀ ਨਹੀਂ ਹੈਗੀ, ਫਿਰ ਅਕਸ਼ੇ ਵਾਂਗੂ ਅਸੀਂ ਵੀ ਨਕਲੀ ਲਾ ਕੇ ਡੰਗ ਸਾਰ ਲਿਆ ਕਰਾਂਗੇ। ਸੋ ਇੱਕ ਪਾਸੇ ਤਾਂ ਸਾਡੇ ਜਿਹੜੇ ਸਾਬਤ ਸੂਰਤ ਕਲਾਕਾਰ ਆ ਉਹਨਾਂ ਨਾਲ ਵਧੀਕੀ ਆ, ਦੂਜਾ ਹੈਗਾ ਕਿ ਜੇਕਰ ਸਾਡੇ ਵਿਸ਼ਿਆਂ ਦੇ ਉੱਤੇ ਫਿਲਮ ਬਣਨੀ ਹੈ, ਵੈਸੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਭਾਰਤੀ ਸੈਂਸਰ ਬੋਰਡ ਨੇ ਤਾਂ ਖਾਲੜਾ ਸਾਹਿਬ ਵਾਲੀ ਫਿਲਮ ਨਹੀਂ ਪਾਸ ਕੀਤੀ, ਜੇਕਰ ਕੋਈ ਸਿੱਖ ਨਜ਼ਰੀਏ ਤੋਂ ਫਿਲਮ ਬਣ ਜੇ ਉਹਨੂੰ ਕਿੱਥੋਂ ਪਾਸ ਕਰਨਾ ਇਹਨਾਂ ਨੇ? ਫਿਲਮ ਤਾਂ ਉਹ ਪਾਸ ਹੋਣੀ ਹੈ ਜਿਹੜੀ ਭਾਰਤੀ ਰਾਸ਼ਟਰਵਾਦ ਨੂੰ ਮਨਜ਼ੂਰ ਹੋਵੇ। ਸੋ ਬੜਾ ਔਖਾ ਵਾ, ਜਾਂ ਤਾਂ ਹਾਲੀਵੁੱਡ ਜਿਵੇਂ ਬਲੈਕ ਪ੍ਰਿੰਸ ਬਣੀ, ਜਾਂ ਤਾਂ ਉਧਰੋਂ ਬਾਹਰੋਂ ਕਿਤੇ ਬਣ, ਜਿਵੇਂ ਪਤਾ ਸਿੰਘਾਂ ਦਾ ਵੈਰੀ ਬਣੀ ਸੀ ਪਿੱਛੇ ਜੇ ਰਾਜ ਕਾਕੜੇ ਦੀ, ਰਾਜ ਬਰਾੜ ਦੀ। ਪਰ ਆਹ ਜਿਹੜਾ ਕੰਮ ਵੀ ਭਾਰਤ ਦੇ ਵਿੱਚ ਰਹਿ ਕੇ ਇਸ ਸੈਂਸਰ ਬੋਰਡ ਤੋਂ ਕੋਈ ਇਹੋ ਜਿਹੀ ਫਿਲਮ ਪਾਸ ਕਰਾ ਲਾਂਗੇ, ਮੈਨੂੰ ਪੱਕਾ ਯਕੀਨ ਆ ਵੀ ਆਹ ਜਿਹੜੀ ਹਰੀ ਸਿੰਘ ਨਲੂਏ ਵਾਲੀ ਸਰਦਾਰ ਜੀ ਵਾਲੀ ਆ ਰਹੀ ਆ, ਇਹਦੇ 'ਚ ਵੀ ਕੋਈ ਨਾ ਕੋਈ ਹਿੰਦੂ ਤਵੀ ਸੱਪ ਜਿਹੜਾ ਹੈਗਾ ਉਹ ਜ਼ਰੂਰ ਕੱਢਣਗੇ। ਖੈਰ, ਸਾਨੂੰ ਇਸ ਗੱਲ ਦਾ ਖਿਆਲ ਰੱਖਣ ਦੀ ਹਰ ਵੇਲੇ ਲੋੜ ਆ ਕਿ ਆਪਣੀ ਕੌਮ ਜਿਹੜੀ ਆ, ਜਿਵੇਂ ਆਪਣੀ ਬੇੜੀ ਮੰਝਧਾਰ 'ਚ ਘਿਰੀ ਹੋਈ ਆ, ਆਪਾਂ ਆਪਦੀ ਮੰਜ਼ਿਲ ਵੱਲ ਵੀ ਵਧਣਾ, ਪਰ ਆਪਣੇ ਹੱਕਾਂ ਤੇ ਹਿੱਤਾਂ ਦੀ ਲੜਾਈ ਜਿਹੜੀ ਹੈ ਉਹ ਪੂਰੀ ਪੈਰ ਗੱਡ ਕੇ ਲੜਨੀ ਆ। ਅੰਨਾ ਭਰੋਸਾ ਜਾਂ ਅੰਨਾ ਕਿਸੇ ਤੇ ਯਕੀਨ ਕਰਨਾ ਉਹ ਸਾਨੂੰ ਲੈ ਬੈਠੂਗਾ। ਸੋ ਸਾਨੂੰ ਸਾਰਿਆਂ ਨੂੰ ਹਰ ਵੇਲੇ ਚਕੰਨੇ ਰਹਿਣ ਦੀ ਲੋੜ ਆ, ਕਿਉਂਕਿ ਜਿਹੜੀਆਂ ਕੌਮਾਂ ਅਵੇਸਲੀਆਂ ਹੋ ਜਾਂਦੀਆਂ ਨੇ ਉਹ ਮਾਰੀਆਂ ਜਾਂਦੀਆਂ ਨੇ। ਆਪਣੇ ਹਿੱਤਾਂ ਦਾ ਪਹਿਲਾ ਨੁਕਸਾਨ ਤਾਂ ਹੀ ਹੋਇਆ ਕਿਉਂਕਿ ਆਪਾਂ ਮੌਕੇ ਸਿਰ ਸਹੀ ਫੈਸਲੇ ਨਹੀਂ ਕੀਤੇ। ਹੁਣ ਆਪਣੀ ਡਿਊਟੀ ਬਣਦੀ ਆ ਤਾਂ ਕਿ ਆਪਣੀ ਕੌਮ ਜਿਹੜੀ ਆ ਉਹ ਆਪਣਾ ਕੌਮੀ ਘਰ ਖਾਲਿਸਤਾਨ ਲੈ ਸਕੇ। ਇੱਥੇ ਸਮਾਪਤੀ ਹੈ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।